ਉੱਥੇ ਸ਼ਿੰਗਾਰੀ ਬਹੁਤ ਹੁੰਦੀ ਹੈ। ਅੱਛਾ ਮਲੀ ਹੁੰਦੀ ਹੈ, ਰਹੂ ਹੁੰਦਾ ਹੈ, ਹਾਂ ਥੈਲਾ ਹੁੰਦਾ ਵੇ, ਅੱਛਾ ਅੱਛਾ ਬਿਗ ਹੈਡ ਹੁੰਦਾ ਹੈ, ਗੁਲਫਾਮ ਬਹੁਤ ਜ਼ਿਆਦਾ ਉੱਥੇ, ਅੱਛਾ ਕਾਫੀ ਮੱਛੀਆਂ। ਸਾਡਾ ਇੱਕ ਦੋਸਤ ਹੁੰਦਾ ਸੀ ਮਾਸਟਰ ਅਜ਼ੀਜ਼, ਅੱਛਾ ਜੀ ਉਹਨਾਂ ਨੇ ਫੜੀ ਸੀ ਮੰਗਲਿਓ ਅੱਛਾ ਰਾਜਧਾਨੀਓ, ਅੱਛਾ। ਉਹ 38 ਕਿਲੋ ਦੀ ਮਲੀ ਹੋਈ ਸੀ। ਮੈਂ ਸਭ ਤੋਂ ਪਹਿਲੇ ਮਹਿਕਮੇ ਨਾਲ ਮੁਖਾਤਬ ਹੁੰਦਾ ਵਾਂ ਜੀ ਕਿ ਮਹਿਕਮੇ ਨੇ ਸਾਡਾ 30 ਰੁਪਏ ਤੋਂ ਲਾਇਸੈਂਸ ਸ਼ੁਰੂ ਹੋਇਆ ਸੀ, ਜੀ ਉਹਦੇ ਵਿੱਚ 2 ਡੋਰਾਂ ਦਾ ਇਜਾਜ਼ਤ ਸੀ। ਹਾਂ ਠੀਕ ਹੈ ਜੀ, ਅੱਜ 2000 ਦਾ ਲਾਇਸੈਂਸ ਹੋ ਗਿਆ ਸਾਡਾ, ਡੋਰਾਂ ਅੱਜ ਵੀ 2 ਨੇ। ਇਹਨੂੰ ਤੁਸੀਂ ਪੈਸੇ ਕਮਾਉਣ ਦਾ ਜ਼ਰੀਆ ਨਾ ਬਣਾਓ, ਇਹਨੂੰ ਸ਼ੌਕ ਵਧਾਉਣ ਦਾ ਜ਼ਰੀਆ ਬਣਾਓ ਕਿ ਤਾਂ ਕਿ ਲੋਕ ਹੈਲਦੀ ਐਕਟੀਵਿਟੀ ਦੇ ਵਿੱਚ ਹਿੱਸਾ ਲੈਣ ਵਾਸਤੇ ਇਸ ਟੂਰਨਾਮੈਂਟਾਂ 'ਚ ਜਾਂ ਸ਼ਿਕਾਰ ਦੇ ਵਿੱਚ ਇਨਵੋਲਵ ਹੋਣ। ਬੜੀ ਅੱਛੀ ਤਫਰੀਹ ਹੈ ਸ਼ਿਕਾਰ ਦੀ। ਇਸ ਤਰ੍ਹਾਂ ਵੇਂ ਕਿ ਅਸੀਂ ਕਿਸੇ ਬੰਦੇ ਵਾਸਤੇ ਪ੍ਰੋਬਲਮ ਨਹੀਂ ਬੰਦੇ, ਅਸੀਂ ਜਾ ਕੇ ਦਰਿਆ ਤੇ ਬੈਠ ਜਾਂਦੇ ਆ, ਆਪਣਾ ਟਾਈਮ, ਆਪਣੇ ਪੈਸੇ, ਆਪਣਾ ਵਕਤ ਉੱਥੇ ਜਾ ਕੇ ਸਪੈਂਡ ਕਰਨੇ ਆ ਆਪਣੇ ਸ਼ੌਕ ਵਾਸਤੇ। मैं तो यही पैगाम देसा कि जितने भी शिकारी तावन करन इतफाक हो सी तो सारा कुछ हो सी। वाह वाह महकमा या मंगला डैम ठेकेदार है, ठीक है जी। मेन चीज़ है इतफाक। सारे शिकारियों वास्ते सारा पैगाम और लान है। मंगला डैम ने अंदर अगर किसी शिकारी की किसी किस्म का मसला बढ़ना है, वाह सारा नंबर हर बंदे को है। रात 2 बजे भी हाजिर है, दिन के 2 बजे भी हाजिर ਵੇਖਣਾ ਨਾ ਭੁੱਲਣਾ ਮਾਂ ਬੋਲੀ ਦਾ ਮਾਂ ਵਰਗਾ ਮਿੱਠਾ ਤੇ ਮਿਠਾਰ ਜਾਣੇ ਮੇਲਾ ਨਿਊਜ਼। ਆਪਣੇ ਦੇਸ਼ ਪੰਜਾਬ ਦੇ ਸਾਰੇ ਰੰਗ ਘਰ ਬੈਠਿਆਂ ਵੇਖਣ ਲਈ ਮੇਲਾ ਨਿਊਜ਼ ਨੂੰ ਹੁਣੇ ਸਬਸਕ੍ਰਾਈਬ ਕਰੋ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਰਦੀਆਂ ਦਾ ਮੌਸਮ ਅਲਹਮਦੁਲਿਲਾ ਸ਼ੁਰੂ ਹੋ ਚੁੱਕਿਆ ਹੈ। ਹਾਲੀ ਓਡੀ ਸਰਦੀ ਨਹੀਂ ਪਈ ਜਿੱਡੀ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ, ਸਾਡੇ ਦੇਸ਼ ਪੰਜਾਬ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਪੈਂਦੀ ਹੁੰਦੀ ਹੈ। ਤਾਹਮ ਹਾਲੀ ਖੁਸ਼ਕ ਸਰਦੀ ਹੈ ਔਰ ਬਾਰਿਸ਼ਾਂ ਹੋਣ ਦੇ ਨਾਲ ਮੌਸਮ ਮਜ਼ੀਦ ਠੰਡਾ ਹੋ ਜਾਏਗਾ, ਪਾਲਾ ਵੱਧ ਜਾਏਗਾ। ਸਰਦੀਆਂ ਦੇ ਜਿਹੜੇ ਖਾਜੇ ਨੇ ਸਾਡੇ ਦੇਸ਼ ਪੰਜਾਬ ਦੇ, ਸਾਡੇ ਪਿਆਰੇ ਪਾਕਿਸਤਾਨ ਦੇ, ਉਂਝ ਤੇ ਉਹ ਸਾਡੇ ਰਵਾਇਤੀ ਦੇਸੀ ਖਾਣਿਆਂ ਦੀ ਲਾ ਤਾਦਾਦ ਇਕਸਾਮ ਨੇ, ਲੇਕਿਨ ਸਾਹਿਬੋ ਸਰਦੀਆਂ ਦੇ ਵਿੱਚ ਗੰਦਲਾਂ ਦਾ ਸਾਗ ਤੇ ਮੱਖਣ ਮਕਈ ਔਰ ਫਿਸ਼, ਮੱਛੀ ਜਿਹੜੀ ਹੈ, ਇਹਨੂੰ ਅਸੀਂ ਬੜੀ ਰਗਬਤ ਦੇ ਨਾਲ ਖਾਂਦੇ ਹਾਂ। ਸਾਡੇ ਦੇਸ਼ ਦੇ ਜਿਹੜੇ ਵਸਨੀਕ ਨੇ ਬੜੇ ਚਾਅ ਨਾਲ, ਬੜੇ ਸਵਾਦ ਲੈ ਲੈ ਕੇ ਤੇ ਲੋਰੇ ਲੈ ਲੈ ਕੇ ਮੱਛੀ ਦੀਆਂ ਮੁਖਤਲਿਫ ਡਿਸ਼ਾਂ ਪਕਾਉਂਦੇ ਤੇ ਬਣਾਉਂਦੇ ਨੇ ਤੇ ਫਿਰ ਖਾਂਦੇ ਨੇ।
ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇੱਕ ਬੜੇ ਹੀ ਨਾਮਵਰ, ਇੱਕ ਜਾਣੇ ਪਛਾਣੇ ਸਨਅਤਕਾਰ ਨੇ। ਉਹਨਾਂ ਦੀ ਫੈਕਟਰੀ ਦਾ ਨਾਂ ਹੈ ਨੈਚੁਰਲ ਕੁਕਿੰਗ ਰੇਂਜ ਫੈਕਟਰੀ। ਹੋਮ ਐਪਲਾਇੰਸਿਸ ਬਣਾਉਂਦੇ ਨੇ, ਕਿਚਨ ਵੇਅਰਸ ਉਹਨਾਂ ਦੀ ਫੈਕਟਰੀ ਦੇ ਵਿੱਚ ਬੜੇ ਆਲਮੀ ਮਿਆਰ ਦੇ ਤਿਆਰ ਕੀਤੇ ਜਾਂਦੇ ਨੇ। ਉਹਨਾਂ ਦਾ ਨਾਂ ਹੈ ਤਾਰਕ ਭੱਟ। ਤਾਰਕ ਭੱਟ ਸਾਹਿਬ ਜਿਹੜੇ ਨੇ ਉਹ ਬੜੇ ਮਾਰੂਫ ਪਾਕਿਸਤਾਨ ਦੇ ਮੱਛਲੀ ਦੇ ਸ਼ਿਕਾਰੀ ਵੀ ਨੇ। ਯਾਨੀ ਫਿਸ਼ ਹੰਟਿੰਗ ਜਿਹੜਾ ਹੈ ਉਹ ਉਹਨਾਂ ਦੀ ਇੱਕ ਹੌਬੀ ਹੈ, ਔਰ ਅਰਸਾ ਦਰਾਜ਼ ਤੋਂ ਟੂਰਨਾਮੈਂਟ ਵੀ ਕਰਵਾਉਂਦੇ ਨੇ। ਮੱਛਲੀ ਦੇ ਸ਼ਿਕਾਰੀ ਪੂਰੇ ਪਾਕਿਸਤਾਨ ਦੇ ਵਿੱਚੋਂ ਨਾਮਵਰ ਲੋਕ ਜਿਹੜੇ ਨੇ ਉਹਨਾਂ ਦੇ ਟੂਰਨਾਮੈਂਟਾਂ ਦੇ ਵਿੱਚ ਤਸ਼ਰੀਫ ਲਿਆਉਂਦੇ ਨੇ, ਹਿੱਸਾ ਲੈਂਦੇ ਨੇ। ਤੇ ਪੂਰਾ ਦਿਨ, 2 ਦਿਨ 3 ਦਿਨ ਦਾ ਟੂਰਨਾਮੈਂਟ ਹੁੰਦਾ ਹੈ। ਫਿਰ ਉੱਥੇ ਸ਼ਿਕਾਰੀ ਮੱਛਲੀਆਂ ਪਕੜਦੇ ਨੇ, ਔਰ ਉਸ ਤੋਂ ਬਾਅਦ ਉੱਥੇ ਮੌਕੇ ਦੇ ਉੱਤੇ ਹੀ ਫਿਰ ਉਹਨੂੰ ਪਕਾ ਕੇ ਖਾਧਾ ਜਾਂਦਾ ਹੈ। ਦੂਸਰੇ ਲਫ਼ਜ਼ਾਂ ਦੇ ਵਿੱਚ ਹਰ ਬੰਦੇ ਦਾ ਕੋਈ ਨਾ ਕੋਈ ਸ਼ੌਕ ਹੁੰਦਾ ਹੈ, ਉਹਦਾ ਕੋਈ ਮਸ਼ਗਲਾ ਹੁੰਦਾ ਹੈ, ਉਹਦੀ ਕੋਈ ਹੌਬੀ ਹੁੰਦੀ ਹੈ। ਸਾਡੇ ਇਹ ਜਿਹੜੇ ਫਿਸ਼ ਹੰਟਰਸ ਦੋਸਤ ਨੇ, ਇਹਨਾਂ ਦੀ ਵੀ ਇੱਕ ਬੜੀ ਹੈਲਦੀ ਐਕਟੀਵਿਟੀ ਹੈ, ਹੌਬੀ ਹੈ। ਇਹ ਮੱਛਲੀ ਦਾ ਸ਼ਿਕਾਰ ਕਰਦੇ ਨੇ। ਅੱਜ ਮੱਛਲੀ ਦੇ ਸ਼ਿਕਾਰੀਆਂ ਨੂੰ ਬੁਲਵਾ ਕੇ ਤੇ ਤਾਰਕ ਭੱਟ ਸਾਹਿਬ ਇੱਕ ਬੜੀ ਖੂਬਸੂਰਤ ਉਹਨਾਂ ਦੇ ਇਜਾਜ਼ ਦੇ ਵਿੱਚ ਦਾਵਤ ਦੇ ਰਹੇ ਨੇ। 4 ਸਾਲ ਹੋ ਗਏ ਨੇ, ਹਰ ਸਾਲ ਸ਼ਿਕਾਰੀਆਂ ਦਾ ਮੇਲਾ ਕਰਵਾਉਂਦੇ ਨੇ। ਪੂਰੇ ਪਾਕਿਸਤਾਨ ਦੇ ਵਿੱਚੋਂ ਮੱਛਲੀ ਦੇ ਸ਼ਿਕਾਰੀ ਗੁਜਰਾਂਵਾਲੇ ਆਉਂਦੇ ਨੇ, ਔਰ ਭੱਟ ਸਾਹਿਬ ਦੇ ਕੋਲ ਆ ਕੇ ਨਾਲੇ ਤੇ ਗੁਜਰਾਂਵਾਲਾ ਦੇ ਮੁਲੱਜ਼ਜ਼ ਖਾਣਿਆਂ ਦਾ ਸਵਾਦ ਲੈਂਦੇ ਨੇ, ਤੇ ਨਾਲੇ ਪਿਆਰਿਓ ਵਿਚਾਰ ਵਟਾਂਦਰਾ ਹੁੰਦਾ ਹੈ। ਸ਼ਿਕਾਰੀ ਆਪਣੇ ਆਪਣੇ ਐਕਸਪੀਰੀਅੰਸ ਦੱਸਦੇ ਨੇ, ਔਰ ਇੱਕ ਦੂਜੇ ਨੂੰ ਦਾ ਤੇ ਵੱਲ ਤੇ ਢੰਗ ਵੀ ਦੱਸਦੇ ਨੇ ਵੀ ਕਿੱਥੇ ਕਿਹੜੇ ਪਾਣੀ 'ਚ ਕਿਸ ਤਰ੍ਹਾਂ ਦੀ ਮੱਛੀ ਹੁੰਦੀ ਹੈ, ਮੱਛੀਆਂ ਦੀਆਂ ਕਿਸਮਾਂ ਕੀ ਨੇ। ਮੈਨੂੰ ਵੀ ਅਲਹਮਦੁਲਿਲਾ ਹਰ ਸਾਲ ਸ਼ਿਕਾਰੀਆਂ ਦੇ ਇਸ ਮੇਲੇ ਦੇ ਵਿੱਚ ਆਉਣ ਦਾ ਇਤਫਾਕ ਹੁੰਦਾ ਹੈ। ਭੱਟ ਸਾਹਿਬ ਸਾਨੂੰ ਵੀ ਬੁਲਾਉਂਦੇ ਨੇ, ਅੱਜ ਫੇਰ ਉਹਨਾਂ ਬੁਲਾਇਆ ਹੈ। ਆਓ ਸਭ ਤੋਂ ਪਹਿਲੇ ਤੁਹਾਨੂੰ ਮਿਲਵਾਨੇ ਆ ਇਹ ਸ਼ਿਕਾਰੀ ਮੇਲਾ ਜਿਹੜਾ ਹੋ ਰਿਹਾ ਮੱਛਲੀ ਦੇ ਸ਼ਿਕਾਰੀਆਂ ਦਾ। ਇਹਦੇ ਮੇਜ਼ਬਾਨ, ਮਜਮਾਨ ਪੰਜਾਬੀ 'ਚ ਜਿਹਨੂੰ ਆਖਿਆ ਜਾਂਦਾ ਹੈ, ਇਸ ਮੇਲੇ ਦੇ ਮਜਮਾਨ ਤਾਰਕ ਭੱਟ ਸਾਹਿਬ ਹੋਰਾਂ ਦੇ ਨਾਲ ਪਹਿਲੇ ਉਹਨਾਂ ਦਾ ਤਾਰਫ ਤੁਹਾਡੇ ਨਾਲ ਕਰਵਾਨੇ ਆ। ਉਸ ਤੋਂ ਬਾਅਦ ਕੁਝ ਸਾਡੇ ਮਿੱਤਰ, ਸਾਡੇ ਉਚੇਚੇ ਪ੍ਰਾਹੁਣੇ ਜਿਹੜੇ ਪੂਰੇ ਪਾਕਿਸਤਾਨ 'ਚੋਂ ਦੂਰੋਂ ਤੇ ਨੇੜਿਓਂ ਸਾਡਾ ਮਾਣ ਵਧਾਉਣ ਲਈ ਤਸ਼ਰੀਫ ਲਿਆਏ ਨੇ। ਕੁਝ ਪ੍ਰਾਹੁਣਿਆਂ ਦੇ ਨਾਲ ਵੀ ਤੁਹਾਨੂੰ ਮਿਲਵਾਵਾਂਗੇ ਤੇ ਮੱਛੀ ਦੇ ਸ਼ਿਕਾਰ ਬਾਰੇ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ। ਆਓ ਸਭ ਤੋਂ ਪਹਿਲੇ ਮਿਲਨੇ ਆ ਭੱਟ ਸਾਹਿਬ ਦੇ ਨਾਲ। अस्सलाम वालेकुम जी भट्ट साहब। जी वालेकुम सलाम ਕੀ ਹਾਲ ਚਾਲ ਜੇ? जी अल्लाह कर ਅੱਛਾ, ਅੱਜ ਮਾਸ਼ਾਅੱਲਾ ਚੌਥਾ ਮੇਲਾ ਤੁਸੀਂ ਕਰਾ ਰਹੇ ਹੋ। जी जी ਟੂਰਨਾਮੈਂਟ ਦੇ ਮੇਰਾ ਖਿਆਲ ਹੈ ਕੋਈ 34-35 ਤੁਸੀਂ ਹਰ ਸਾਲ ਕਰਾਉਂਦੇ ਹੋ, ਤੇ 34-35 ਸਾਲ ਤੋਂ ਇਹ ਸਿਲਸਿਲਾ ਤੇ ਜਾਰੀ ਹੈ बिल्कुल ਮੱਛਲੀ ਦੇ ਸ਼ਿਕਾਰ ਦਾ। ਔਰ ਪੂਰੇ ਪਾਕਿਸਤਾਨ ਦੇ ਮਾਸ਼ਾਅੱਲਾ ਦੋਸਤ ਆਉਂਦੇ ਨੇ ਸ਼ਿਕਾਰੀ। ਮੰਗਲਾ ਜ਼ਿਆਦਾ ਤੁਸੀਂ ਖੇਡਦੇ ਹੋ ਜਾ ਕੇ ਸ਼ਿਕਾਰ। ਅੱਛਾ, ਪਹਿਲੇ ਨੰਬਰ ਤੇ ਇਹ ਦੱਸੋ ਨਾ ਮੇਰੀ ਸਰਕਾਰ ਕਿ ਮੰਗਲਾ ਡੈਮ ਤੇ ਹੀ ਕਿਉਂ ਤੁਸੀਂ ਟੂਰਨਾਮੈਂਟ ਰੱਖਦੇ ਹੋ? ਦਰਿਆ ਸਾਡੇ ਗੁਜਰਾਂਵਾਲੇ ਸ਼ਹਿਰ 'ਚ ਅਸੀਂ ਬੈਠੇ ਹਾਂ, ਸਾਡੇ ਨਾਲ ਚਨਾਬ ਹੈ, ਇਧਰ ਲਾਹੌਰ ਚਲੋ ਰਾਵੀ ਵਿੱਚ ਤੇ ਪਾਣੀ ਘੱਟ ਹੈ, ਉੱਥੋਂ ਚਨਾਬ ਤੋਂ ਅੱਗੇ ਜੇਹਲਮ ਹੈ। ਇਸ ਤੋਂ ਇਲਾਵਾ ਸਿਆਲਕੋਟ ਵੱਲ ਟੁਰ ਜਾਈਏ, ਦਰਿਆ ਤਵੀ ਤੇ ਚਨਾਬ ਉੱਥੋਂ ਪਾਕਿਸਤਾਨ 'ਚ ਦਾਖਲ ਹੁੰਦਾ ਹੈ। ਤੇ ਤੁਸੀਂ ਟੂਰਨਾਮੈਂਟ ਹਮੇਸ਼ਾ ਜਿਹੜਾ ਨਾ ਜੀ ਉਹ ਜਾ ਕੇ ਮੰਗਲਾ ਡੈਮ ਰੱਖਦੇ ਹੋ। ਕਿਆ ਇਹ ਠਹਿਰੇ ਪਾਣੀ ਦੇ ਵਿੱਚ ਮੱਛਲੀ ਦਾ ਸ਼ਿਕਾਰ ਜ਼ਿਆਦਾ ਬਿਹਤਰ ਹੁੰਦਾ ਹੈ? ਦਰਿਆਵਾਂ 'ਚ ਕਿਉਂ ਨਹੀਂ ਰੱਖਦੇ? ਇੱਥੇ ਹੈਡ ਕਾਦਰਾਬਾਦ ਹੈ, ਹੈਡ ਬੰਬਾ ਵਾਲਾ, ਸਾਡੇ ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ, ਉੱਥੇ ਨਹੀਂ ਤੁਸੀਂ ਰੱਖਦੇ ਟੂਰਨਾਮੈਂਟ? मंगला डैम की वजह हैगी है जी कि मंगला डैम बहुत वसी है। अच्छा 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 अच्छा, ये तकरीबन कुछ 60-70 मील च फैलिया है बिल्कुल इस तरह ही है, बिल्कुल। और ਇਹਦਾ ਪਾਣੀ ਜਿਹੜਾ ਖਰਾਬ ਨਹੀਂ ਹੁੰਦਾ। अच्छा ਪਾਣੀ ਪਰ ਵੱਧਦਾ ਹੈ ਤੇ ਥੱਲੇ ਜਾਣਾ ਸ਼ੁਰੂ ਹੋ ਜਾਂਦਾ अच्छा अच्छा ਔਰ ਪਾਣੀ ਸਟਿਲ ਰਹਿੰਦਾ ਹੈ। हाँ, ਦਰਿਆ ਦਾ ਮਸਲਾ ਹੈਗਾ ਕਿ ਦਰਿਆ ਦੇ ਪਾਣੀ ਕਦੀ ਖਰਾਬ ਆ ਗਿਆ, ਕਦੀ ਵਿੱਚ ਫਲੱਡ ਆ ਗਿਆ, ਕਦੀ ਸੁੱਕ ਗਿਆ। हाँ, ਇਸ ਪਾਸੇ ਦਰਿਆ ਦੇ ਦੀ ਕਰਾਸੇ अच्छा ਇਹ ਹੁੰਦਾ ਮੰਗਲਾ ਡੈਮ ਹੁੰਦਾ ਹੈ वाह। ਤੇ ਹਰ ਸਾਲ ਮੰਗਲਾ ਡੈਮ ਹੁੰਦਾ ਹੈ। ਤੇ ਇਹ ਦੂਜੀ ਗੱਲ ਇਹ ਦੱਸੋ ਕਿ ਐਤਕੀ ਸੁਣਿਆ ਦਰਿਆਵਾਂ ਦੇ ਵਿੱਚ ਕੋਈ ਹੜ੍ਹ ਚੂਕੇ ਆਏ ਸਨ। ਜੀ, ਜੀ। ਇਹ ਵੀ ਇੱਕ ਵਜ੍ਹਾ ਹੈ ਕਿ ਦਰਿਆਵਾਂ ਤੇ ਨਹੀਂ ਹੋ ਸਕਦਾ ਬਿਲਕੁਲ ਟੂਰਨਾਮੈਂਟ। ਬਿਲਕੁਲ ਜਦੋਂ ਹੜ੍ਹ ਆਉਂਦਾ ਹੈ ਜਾਂ ਹਾਂ, ਸੈਲਾਬ ਦਰਿਆ- ਆ ਜਾਂਦਾ ਹੈ, ਜੀ। ਤੇ ਉਦੋਂ ਦਰਿਆ ਦਾ ਪਾਣੀ ਜਿਹੜਾ ਉਹ ਗਦਲਾ ਹੋ ਜਾਂਦਾ, ਵਿੱਚ ਮਿੱਟੀ ਆ ਜਾਂਦੀ ਮਿੱਟੀ ਹੈ। ਹੈ ਤੇ ਜੇ ਮਿੱਟੀ ਆ ਮਿੱਟੀ ਜਾਂਦੀ ਆਉਂਦੀ ਹੈ ਤਾਂ ਮੱਛੀ ਵੀ ਤਾਂ ਬੇਤਹਾਸ਼ਾ ਹੁੰਦੀ ਹੋਣੀ ਹੈ ਨਾ। ਹਾਂ, ਲੇਕਿਨ ਟੂਰਨਾਮੈਂਟ ਨਹੀਂ ਹੋ ਸਕਦਾ। ਅੱਛਾ ਅੱਛਾ ਅੱਛਾ,
ਟੂਰਨਾਮੈਂਟ ਹੁੰਦਾ ਸਾਫ਼ ਪਾਣੀ 'ਚ, ਜਦੋਂ ਪਾਣੀ ਖਲੋਤਾ ਹੋਵੇ, ਠਹਿਰਿਆ ਹੋਵੇ, ਦਰਿਆ 'ਚ ਪਾਣੀ ਘੱਟ ਹੋਵੇ। ਠੀਕ ਤਾਂ ਦਰਿਆ 'ਚ ਪਾਣੀ ਜ਼ਿਆਦਾ ਹੋਵੇਗਾ ਜਾਂ ਬਿਲਕੁਲ ਘੱਟ ਹੋਵੇਗਾ, ਫੇਰ ਵੀ ਨਹੀਂ ਹੋਵੇਗਾ ਟੂਰਨਾਮੈਂਟ। ਉਹ ਦਰਿਆ ਜਾਨੀ ਜਗ੍ਹਾ ਵੀ ਨਹੀਂ ਹੁੰਦੀ। ਸਾਡੇ ਕੋਲ ਤਕਰੀਬਨ 2-2.5 ਹਜ਼ਾਰ ਬੰਦਾ ਸ਼ਿਕਾਰ ਖੇਡਦਾ ਹੈ। ਹਾਂ ਤੇ ਇੱਥੇ ਦਰਿਆ ਦੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ 2-2.5 ਹਜ਼ਾਰ ਬੰਦਾ ਬੈਠ ਜਾਏ। ਹਾਂ ਮੰਗਲਾ ਡੈਮ ਇੱਕ ਬਹੁਤ ਜਗ੍ਹਾ ਹੈ ਜਿੱਥੇ ਬੰਦੇ ਬੈਠ ਜਾਂਦੇ ਨੇ। ਅੱਛਾ ਬਾੜ ਸਾਹਿਬ ਇੱਕ ਗੱਲ ਇਹ ਦੱਸੋ ਕਿ ਜਿਹੜੇ ਸ਼ਿਕਾਰੀ ਹੁਣ ਟੂਰਨਾਮੈਂਟ 'ਚ ਹਿੱਸਾ ਲੈਂਦੇ ਨੇ, ਜੀ ਜੀ ਉਹ ਜਦੋਂ ਆ ਜਾਂਦੇ ਨੇ ਦੋਸਤ, ਤੇ 2-2.5 ਹਜ਼ਾਰ ਹੁਣ ਤੁਸੀਂ ਆਖਿਆ ਕਿ ਜੀ, ਬੰਦਾ ਬਿਲਕੁਲ। ਸ਼ਿਰਕਤ ਕਰਦਾ ਟੂਰਨਾਮੈਂਟ ਦਾ, ਜਿਹੜਾ ਪਾਰਟਿਸਿਪੈਂਟ ਹੁੰਦਾ ਹੈ, ਹਾਂਜੀ। ਤੇ ਉਹ ਨਾਲੋਂ ਨਾਲ ਬੈਠਦੇ ਨੇ ਜਾਂ ਉਹਨਾਂ ਦਾ ਕੋਈ 10 ਫੁੱਟ ਜਾਂ 100 ਫੁੱਟ ਦੇ ਫਾਸਲੇ ਤੇ ਇੱਕ ਇੱਕ ਦੋਸਤ ਬੈਠਦਾ ਹੈ? 30 ਮੀਟਰ ਦਾ ਵਕਫਾ ਹੁੰਦਾ ਹੈ। ਅੱਛਾ, ਯਾਨੀ ਇੱਕ ਸ਼ਿਕਾਰੀ 30 ਮੀਟਰ ਤੇ ਦੂਸਰਾ ਸ਼ਿਕਾਰੀ ਉਹਦੇ ਦਰਮਿਆਨ ਜਿਹੜਾ ਆ 30 ਮੀਟਰ ਦਾ ਵਕਫਾ ਹੁੰਦਾ ਹੈ, ਯਾਨੀ ਤਕਰੀਬਨ 90 92 93 ਫੁੱਟ ਦਾ ਹੋ ਗਿਆ ਨਾ ਜੀ। ਔਰ ਜਿਹੜਾ ਸ਼ਿਕਾਰੀ ਮੱਛੀ ਫੜਦਾ ਵੇ ਜੀ ਉਹ ਸ਼ਿਕਾਰੀ ਉਸ ਦੇ ਨਾਲ ਵੀਡੀਓ ਬਣਾਉਂਦਾ ਹੈ, ਵੀਡੀਓ ਬਣ ਜਾਂਦੀ ਹੈ। ਅੱਛਾ, ਵੀਡੀਓ ਦਾ ਟਾਈਮ ਆ ਜਾਂਦਾ ਹੈ, ਉਹ ਫਿਰ ਜਦੋਂ ਮੱਛੀ ਤੁਲਦੀ ਹੈ ਹਾਂ। ਉਸ ਤੋਂ ਬਾਅਦ ਉਹ ਇਨਾਮ ਦੇਣਾ ਹੁੰਦਾ, ਉਹ ਵੀਡੀਓ ਸਬੂਤ ਦਿੰਦਾ ਹੈ। ਵਾਹ 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 ਵਾਹ, ਬਿਲਕੁਲ ਇਹ ਮੱਛੀ ਸੀ ਫੜੀ ਸੀ, ਮੈਂ ਇਸ ਟਾਈਮ ਫੜੀ ਸੀ, ਵੀਡੀਓ ਦੀ ਪੂਰੀ ਰਿਕਾਰਡਿੰਗ ਹੁੰਦੀ ਹੈ। ਵਾਹ ਵਾਹ ਵਾਹ, ਯਾਨੀ ਕਿ ਇਹਦੇ ਵਿੱਚ ਰੋਂਦ ਮਾਰਨ ਦੀ, ਨਹੀਂ, ਕੋਈ ਨਹੀਂ। ਫਾਉਲ ਖੇਡਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਬਿਲਕੁਲ। ਜੋ ਜਿਹਨੇ ਜਿਹੜੀ ਮੱਛੀ ਫੜਨੀ ਹੈ, ਜੋ ਉਹਦਾ ਮੋਬਾਈਲ ਬਣ ਗਿਆ ਹਾਂ। ਤੇ ਮੋਬਾਈਲ ਦੀ ਵੀਡੀਓ ਬਣਦੀਆਂ ਨੇ, ਹਾਂ। ਉਹਨਾਂ ਦਾ ਰੋਹ ਖਤਮ ਹੋ ਗਿਆ, ਖਤਮ ਉਹਦੇ ਤੇ ਟਾਈਮ ਵੀ ਆ ਟਾਈਮ ਵੀ ਗਿਆ। ਆ ਜਾਂਦਾ ਹੈ। ਅੱਛਾ ਇਹ ਦੱਸੋ ਕਿ ਜਿਹੜੇ ਸ਼ਿਕਾਰੀ ਹੁਣ ਸ਼ਿਕਾਰ ਖੇਡਦੇ ਨੇ, ਜੀ ਉਹ ਇੱਕ ਸ਼ਿਕਾਰ ਉਹਨੇ ਫੜ ਲਿਆ, ਇੱਕ ਮੱਛੀ ਉਹਦੇ ਹੱਥ ਲੱਗ ਗਈ, ਜੀ ਆ ਜੀ। ਉਦੋਂ ਬਾਅਦ ਉਹਦਾ ਸ਼ਿਕਾਰ ਖਤਮ ਹੋ ਜਾਂਦਾ ਕਿ ਉਹਨੇ ਹੋਰ ਵੀ ਫੜ ਸਕਦਾ? ਸ਼ਿਕਾਰ ਉਹ ਖੇਡ ਸਕਦਾ ਹੈ, ਹਾਂ ਲੇਕਿਨ ਜਿਹੜੀ ਇੱਕ ਮੱਛੀ ਵੱਡੀ ਹੋਈ ਹਾਂ। ਉਹ ਤਲਾ ਸਕਦਾ ਹੈ। ਅੱਛਾ ਇਨਾਮ ਜਿਹੜਾ ਹੈ ਉਹ ਇਸ ਬੁਨਿਆਦ ਤੇ ਦਿੱਤੇ ਜਾਂਦੇ ਨੇ ਇਨਾਮਾਤ, ਕਿ ਸਭ ਤੋਂ ਵੱਡੀ ਮੱਛੀ ਕਿੰਨੇ ਫੜੀ, ਬਿਲਕੁਲ। ਜਿਹਨੇ ਸਭ ਤੋਂ ਵੱਡੀ ਯਾਨੀ ਜ਼ਿਆਦਾ ਵਜ਼ਨ ਵਾਲੀ ਤੇ ਜ਼ਿਆਦਾ ਕੱਦ ਵੱਡੀ। ਕਾਠ ਲੰਮੀ ਚੌੜੀ ਮੱਛੀ ਫੜੀ ਹੈ, ਉਹ ਯਾਨੀ ਵਿਨਰ ਹੁੰਦਾ ਉਹ ਟੂਰਨਾਮੈਂਟ। ਪਹਿਲਾ ਇਨਾਮ ਦਿੰਦਾ। ਅੱਛਾ, ਤੇ ਬਾੜ ਸਾਹਿਬ ਸੁਣਿਆ ਬੜੇ ਬੜੇ ਇਨਾਮ ਵੀ ਤੁਸੀਂ ਰੱਖਦੇ ਹੋ ਟੂਰਨਾਮੈਂਟਾਂ 'ਚ? 10 ਕੀ ਇਨਾਮ। ਸਭ ਤੋਂ ਪਹਿਲਾ ਇਨਾਮ ਕੀ ਹੁੰਦਾ ਵਿਨਰ ਨੂੰ, ਜਿਹੜਾ ਟਾਪਰ ਹੈ? ਪਹਿਲਾ ਇਨਾਮ ਲੱਖ ਰੁਪਇਆ, ਅੱਛਾ 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 ਦੂਸਰਾ ਇਨਾਮ 50,000, ਅੱਛਾ। 10 ਇਨਾਮ ਹੁੰਦੇ ਨੇ। ਅੱਛਾ ਅੱਛਾ। ਤੇ ਸਭ ਤੋਂ ਛੋਟਾ ਇਨਾਮ ਕਿੰਨਾ? ਸਭ ਤੋਂ ਛੋਟਾ ਇਨਾਮ 20,000 ਰੁਪਇਆ। ਅੱਛਾ ਬਾੜ ਸਾਹਿਬ ਇਹ ਦੱਸੋ ਕਿ ਟੂਰਨਾਮੈਂਟ 'ਚ ਜਿਹੜਾ ਹਿੱਸਾ ਲੈਂਦਾ ਹੈ, ਮਸਲਨ ਮੈਂ ਮੱਛਲੀ ਦੇ ਸ਼ਿਕਾਰ ਦੇ ਵਿੱਚ ਟੂਰਨਾਮੈਂਟ 'ਚ ਹਿੱਸਾ ਲੈਣਾ ਚਾਹਨਾ, ਤੇ ਉਹਦੇ ਕਵਾਇਦ ਔਰ ਜ਼ਵਾਬਤ ਕੀ ਹੁੰਦੇ ਨੇ? ਕੋਈ ਫੀਸ ਜਮ੍ਹਾਂ ਕਰਾਣੀ ਪੈਂਦੀ ਹੈ ਜਾਂ ਕੀ ਉਹਦਾ ਤਰੀਕਾ ਕਾਰ ਹੈ? ਸਿਰਫ ਇੱਕ ਸਾਡੇ ਕੋਲ ਪਾਸ ਲੈਣਾ ਪੈਂਦਾ ਹੈ, ਅੱਛਾ ਅੱਛਾ ਜਿਹੜਾ ਮੈਂ ਪਾਸ ਜਾਰੀ ਕਰਨਾ ਵਾ, ਅੱਛਾ। ਫ੍ਰੀ ਹੁੰਦਾ, ਕੋਈ ਇਹਦੀ ਮਤਲਬ ਫੀਸ ਨਹੀਂ ਹੈ? ਫੀਸ ਕੋਈ ਨਹੀਂ। ਐਂਟਰੀ ਫੀਸ ਐਂਟਰੀ ਕੋਈ ਨਹੀਂ, ਅੱਛਾ ਬਿਲਕੁਲ ਫ੍ਰੀ ਹੁੰਦਾ। ਠੀਕ ਠੀਕ ਠੀਕ, ਔਰ ਇਹ ਸਾਰੇ ਜਿੰਨੇ ਵੀ ਪੈਸੇ ਨੇ ਸਾਰੇ ਮੈਂ ਲਾ ਲਵਾਂ। ਮਾਸ਼ਾਅੱਲਾ। ਉਹ ਤਾਂ ਸਾਨੂੰ ਪਤਾ ਹੈ ਜੀ ਕਿ ਤੁਸੀਂ ਬੜਾ ਆਪਣੇ ਇਸ ਸ਼ੌਕ ਦੀ ਆਬਿਆਰੀ ਕਰਦੇ ਹੋ, ਮਾਲੀ ਵੀ ਵਿੱਚ ਬੜਾ ਖਰਚਾ ਕਰਦੇ ਹੋ। ਅੱਛਾ ਇਹ ਦੱਸੋ ਕਿ ਸ਼ਿਕਾਰ ਹੁਣ ਮੱਛਲੀ ਦਾ ਖੇਡਣ ਵਾਸਤੇ ਪੁਰਾਣੇ ਵਕਤਾਂ ਦੇ ਹੋਰ ਤਰੀਕੇ ਹੁੰਦੇ ਸਨ, ਹੁਣ ਅੱਜ ਕੱਲ੍ਹ ਬੜੀ ਜਿੱਦਤ ਵੀ ਆ ਗਈ ਹੈ, ਜਿਹੜੇ ਇਨਸਟਰੂਮੈਂਟਸ ਨੇ ਸ਼ਿਕਾਰ ਦੇ ਆਲਾਤ ਜਿਹੜੇ ਨੇ ਉਹ ਬੜੇ ਬੜੇ ਜਦੀਦ ਆ ਗਏ। ਬਿਲਕੁਲ। ਤੇ ਇਹਦੇ ਤੇ ਕੋਈ ਪਾਬੰਦੀ ਨਹੀਂ ਵੀ ਕਿ ਤੂੰ ਭਾਈ ਪੁਰਾਣੀ ਕੁੰਡੀ ਕਿਉਂ ਲਾਈ ਹੈ ਤੇ ਤੂੰ ਨਵਾਂ, ਜਿਹੜਾ ਜਿਵੇਂ ਮਰਜ਼ੀ ਖੇਡੇ। 3 ਕੁੰਡੀਆਂ ਖੇਡ ਸਕਦਾ ਅੱਛਾ ਸਾਡੇ ਟੂਰਨਾਮੈਂਟ ਤੇ 3 ਕੁੰਡੀ ਖੇਡਦਾ, ਠੀਕ ਹੈ। 3 ਰਾਲ ਲਾ ਸਕਦਾ ਜਾਂ 3 ਕੁੰਡੀ ਖੇਡ ਸਕਦਾ। ਅੱਛਾ ਚਰਈ ਖੇਡ ਸਕਦਾ ਹੈ, ਹਾਂ ਖੁਰਾਕ ਚਰਈ। ਹਾਂ ਹਾਂ ਇਹ ਨਹੀਂ ਕੋ ਉਹ ਚਰਈ ਜਿਹਦੇ ਚ ਉਹ ਮਸਾਲੇ ਪਾਏ ਹੋਣ, ਮੱਛੀ ਜਿਹੜੀ ਇਹਨੂੰ ਪੇਚਸ ਲੱਗ ਜਾਣ। ਖੁਰਾਕ ਖੇਡ ਸਕਦਾ ਹੈ, ਗੁਣੋਇਆ ਖੇਡ ਸਕਦਾ ਹੈ। ਹਾਂ ਬੱਚਾ ਨਹੀਂ ਖੇਡ ਸਕਦਾ, ਗੁਣੋਇਆ ਲਾ ਸਕਦਾ ਹੈ। ਉਹ ਫਿਰ ਜਿਸ ਬੰਦੇ ਨੂੰ ਮੁਕੱਦਰ ਨੇ ਵੱਡੀ ਮੱਛੀ ਲੱਗਦੀ ਹੈ ਉਹਦਾ ਵਿਨਰ ਹੋ ਜਾਂਦਾ ਉਸ ਸਾਲ। ਨਹੀਂ ਤੇ ਇਹ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿ ਕਈ ਲੋਕ ਅੱਜ ਕੱਲ੍ਹ ਵੱਡੀਆਂ ਮੱਛੀਆਂ ਫੜਨ ਵਾਸਤੇ ਮੁਰਗੀ ਜਿਹੜੀ ਹੈ ਉਹਦਾ ਪੂਰੀ ਮੁਰਗੀ ਵੀ ਕੁੰਡੀ ਨਾਲ ਲਾ ਕੇ ਤੇ ਪਾਣੀ 'ਚ ਛੱਡ ਦਿੰਦੇ ਨੇ, ਡੋਰੀ ਨਾਲ ਬੰਨ੍ਹ ਕੇ। ਕਈ ਲੋਕ ਨੇ ਉਹ ਮੱਛਲੀ ਦੀ ਇੱਕ ਲੈਗ ਪੀਸ ਸੱਟਦੇ ਨੇ। ਹਾਂਜੀ ਹਾਂਜੀ। ਤੇ ਇਹ ਤੁਸੀਂ ਗੰਡੋਇਆ ਤੇ ਕਿਹਾ, ਚਰਾਈ ਵੀ ਤੁਸੀਂ ਕਿਹਾ। ਚਰਾਈ ਤੋਂ ਮੁਰਾਦ ਉਹ ਖੁਰਾਕ ਹੈ ਨਾ ਜੀ, ਜਿਹੜੀ ਮੱਛੀ ਦੀ ਖੁਰਾਕ। ਹਾਂ ਤੇ ਲੇਕਿਨ ਗੋਸ਼ਤ ਵਗੈਰਾ ਨਹੀਂ ਲਾ ਸਕਦਾ, ਕੋਈ ਛੋਟਾ ਵੱਡਾ ਗੋਸ਼ਤ ਜਾਂ ਕੋਈ ਮੁਰਗੀ ਦੀ? ਗੋਸ਼ਤ ਮਖਸੂਸ ਮੱਛੀਆਂ ਨੇ ਅੱਛਾ ਜਿਹੜੀ ਲੱਗਦੀ ਹੈ, ਕੈਟਫਿਸ਼, ਹਾਂ ਮਲੀ ਕਹਿ ਲੋ, ਸਿੰਗਾੜਾ ਕਹਿ ਲੋ, ਹਾਂ ਹਾਂ ਤੇ ਸੌਲ ਕਹਿ ਲੋ, ਉਹ ਗੋਸ਼ਤ ਤੇ ਉਹ ਲੱਗਦੀਆਂ ਗੋਸ਼ਤ ਲੱਗਦੀਆਂ ਨੇ। ਉਹਦੇ ਛੋਟੀ ਮੱਛੀ ਲਾ ਲੈਂਦੇ ਨੇ ਜਾਂ ਉਹ ਜੋਗ ਲਾ ਲੈਂਦੇ ਨੇ, ਇਹੋ ਜਿਹੀ ਚੀਜ਼ਾਂ ਲਾਉਂਦੇ ਨੇ, ਜਾਂ ਕਰੇਜੀ ਲਾ ਲੈਂਦੇ ਨੇ, ਜਾਂ ਆਂਦਰਾ ਲਾ ਲੈਂਦੇ ਨੇ। ਹਾਂ ਉਹ ਮੱਛੀ ਲੱਗਦੀ ਹੈ। ਲੇਕਿਨ ਜਿਹੜਾ ਚਾਂਦੇ ਵਾਲੀ ਮੱਛੀ ਹੈ, ਜ਼ਿਆਦਾਤਰ ਚਾਂਦੇ ਵਾਲੀ ਮੱਛੀ ਹੈ, ਰੋਹ ਹੋ ਗਿਆ, ਮਰਾਕ ਹੋ ਗਿਆ, ਇਹੋ ਜਿਹੀ ਜਿਹੜੀ ਮੱਛੀਆਂ ਨੇ ਇਹ ਜ਼ਿਆਦਾਤਰ ਖੁਰਾਕ ਤੇ ਪੈਂਦੀਆਂ ਨੇ, ਗੰਡੋਏ ਤੇ ਪੈਂਦੀਆਂ ਨੇ, ਆਟੇ ਤੇ ਪੈਂਦੀਆਂ ਨੇ। ਹਾਂ ਹਾਂ
ਯਾਨੀ 3 ਚੀਜ਼ਾਂ ਜਿਹੜੀਆਂ ਨੇ ਉਹ ਅਲਾਉਡ ਨੇ, ਅਲਾਉਡ ਨੇ। ਇੱਕ ਚਰਾਈ, ਇੱਕ ਗੰਡੋਇਆ, ਗੰਡੋਇਆ। ਤੇ ਤੀਸਰੀ ਕਿਹੜੀ ਦੱਸਿਆ ਜੀ? ਚਰਈ, ਗੁਣਿਆ, ਆਟਾ। ਆਟਾ। ਕਿਸੇ ਕਿਸਮ ਦੀ ਕੋਈ ਜਿਹੜੀ ਬੱਚੀ ਦੀ ਖੁਰਾਕ ਹੈ। ਹਾਂ ਚਰਈ ਵੀ ਉਹ ਖੇਡ ਸਕਦਾ ਜਿਹੜੀ ਚਰਈ ਮਮਨੂ ਨਹੀਂ ਹੈਗੀ, ਖੁਰਾਕ ਵਾਲੀ ਚਰਈ। ਹਾਂ ਕਈ ਚਰਈਆਂ 'ਚ ਪਹਾੜ ਦੇ ਨੇ, ਸੋਡਾ ਪਹਾੜ ਦੇ ਨੇ, ਜਾਂ ਕੋਈ ਚੀਜ਼ਾਂ ਪਹਾੜ ਦੇ ਨੇ, ਜਿਹਦੇ ਨਾਲ ਬੱਚੀ ਨੂੰ ਪੇਸ਼ੈਂਸ ਲੱਗ ਜਾਂਦੇ ਨੇ, ਉਹ ਨਹੀਂ ਬਣਾ। ਅੱਛਾ ਬਾੜ ਸਾਹਿਬ, ਇਹ ਦੱਸੋ ਕਿ ਅੱਜ ਤੱਕ ਤੁਸੀਂ ਬੜੇ ਟੂਰਨਾਮੈਂਟਾਂ 'ਚ ਹਿੱਸਾ ਲਿਆ, ਤੁਸੀਂ ਅੱਗੇ ਦੱਸ ਰਹੇ ਸੋ ਕਿ 34-35 ਸਾਲ ਤੋਂ ਹਰ ਸਾਲ ਟੂਰਨਾਮੈਂਟ ਹੁੰਦੇ ਨੇ, ਜੀ ਹਾਂ। ਤੇ ਸਭ ਤੋਂ ਵੱਡੀ ਮੱਛੀ ਜਿਹੜੀ ਹੈ ਉਹ ਕਿਹੜੇ ਸਾਲ ਫੜੀ ਗਈ ਤੇ ਕਿੰਨੇ ਫੜੀ ਸੀ? ਸਭ ਤੋਂ ਵੱਡੀ ਬੱਚੀ ਜੀ ਅੱਜ ਤੋਂ 35-40 ਸਾਲ ਪਹਿਲੇ ਫੜੀ ਗਈ ਸੀ। ਅੱਛਾ ਸਾਡਾ ਇੱਕ ਦੋਸਤ ਹੁੰਦਾ ਸੀ ਮਾਸਟਰ ਅਜ਼ੀਜ਼, ਅੱਛਾ ਜੀ। ਉਹਨਾਂ ਨੇ ਫੜੀ ਸੀ ਮੰਗਲਿਓ, ਅੱਛਾ ਰਾਜਧਾਨੀਓ। ਅੱਛਾ, ਉਹ 38 ਕਿਲੋ ਦੀ ਮਲੀ ਹੋਈ ਸੀ। ਵਾਹ ਵਾਹ ਵਾਹ, ਮਾਸ਼ਾ ਅੱਲਾਹ, ਵਾਹ। ਮੇਰੇ ਸਾਹਮਣੇ ਜਿਹੜੀ ਮੱਛੀ ਫੜੀ ਗਈ ਸੀ ਵੱਡੀ ਹੋਈ, 37 ਕਿਲੋ ਦਾ ਸਾਡਾ ਦੇਸੀ ਮਨ ਹੁੰਦਾ ਹੈ, ਆ ਦੇਸੀ ਮਾਰ। ਤੇ 40 ਕਿਲੋ ਜਿਹੜਾ ਉਹ ਅੱਜ ਕੱਲ ਚੱਲਦਾ ਪਿਆ। ਅੱਜ-ਕੱਲ੍ਹ ਚੱਲਦਾ। ਹਾਂਜੀ, ਲੇਕਿਨ 38 ਕਿਲੋ ਯਾਨੀ ਸਾਡੇ ਪੁਰਾਣੇ ਦੇਸ਼ ਪੰਜਾਬ ਵਾਲਾ ਜਿਹੜਾ ਮਨ ਸੀ ਉਹ 1 ਮਨ ਤੇ 1 ਕਿਲੋ। 1 ਕਿਲੋ ਸੀ। ਵਾਹ ਵਾਹ, ਬੜੀ ਗੱਲ ਹੈ ਜੀ। ਤਕਰੀਬਨ ਉਹਨੂੰ 2 ਘੰਟੇ ਲੱਗੇ ਸਾਨੂੰ ਅੱਛਾ, ਮੱਛੀ ਕੱਢਦੇ। ਨਹੀਂ ਤੇ ਏਡੀ ਵੱਡੀ ਮੱਛੀ ਜਿਹੜੀ ਹੈ ਆਖਰ ਉਹਦੇ ਚ ਬੜ ਸਾਹਿਬ ਜਾਨ ਵੀ ਤੇ ਫਿਰ ਬੜੀ ਹੁੰਦੀ ਹੈ, ਤੇ ਉਹਨੂੰ ਤੁਸੀਂ ਕੁੰਡੀ ਤੇ ਉਹਨਾਂ ਨੂੰ ਲੱਗ ਗਈ ਹੈ, ਤੇ ਉਹਨੂੰ ਫਿਰ ਬਾਹਰ ਖਿੱਚਣ ਦਾ ਕੀ ਟੈਕਨੀਕ ਹੁੰਦੀ ਹੈ? ਕਿਉਂਕਿ ਜੇ ਉਹ ਛੁਡਾ ਕੇ ਨੱਸ ਜਾਏ ਤੇ ਫਿਰ ਉਹ ਜ਼ੋਰ ਲਾਉਂਦੀ ਹੈ। ਹਾਂ ਇੱਕ ਖਿਲਾੜੀ ਦਾ ਕੰਮ ਹੈ ਹਾਂ। ਉਹਨੂੰ ਡੋਰ ਦੇ ਦੇਣੇ। ਅੱਛਾ, ਜਦੋਂ ਮੱਛੀ ਥੱਕੇਗੀ, ਥੱਕ ਜਾਏਗੀ, ਜਾਨ ਮਾਰੇ ਥੱਕ ਜਾਏਗਾ, ਉਹ ਆਏਗੀ, ਫਿਰ ਨੇੜੇ ਆਏਗੀ, ਫਿਰ ਦੌੜ ਲਾਏਗੀ, ਹਾਂ ਫਿਰ ਨੇੜੇ ਆਏਗੀ, ਫਿਰ ਬੰਦਾ ਦੇਖ ਕੇ ਦੌੜ ਲਾਏਗੀ। ਉਹ ਅੱਧਾ ਘੰਟਾ ਲਾਏਗੀ, ਥੱਕ ਜਾਏਗੀ, ਹਾਂ। ਫਿਰ ਫੜੀ ਜਾਏਗੀ। ਤੇ ਕਿਸੇ ਵੇਲੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਦੋਂ ਉਹ ਨੇੜੇ ਆ ਜਾਏ ਵਿੱਚ ਪਾਣੀ ਦੇ ਉਤਰ ਕੇ ਉਹਨੂੰ ਫੜ ਲਿਆ ਜਾਏ? ਇੰਜ ਨਹੀਂ ਕਰ ਸਕਦਾ ਬੰਦਾ? ਨਹੀਂ, ਸ਼ਿਕਾਰੀ ਅਕਸਰ ਜੋ ਦੰਦੇ ਨਾਲ ਬੈਠੇ ਹੁੰਦੇ ਨਾ ਜਿਹਦੇ, ਹਾਂਜੀ। ਜਿਹਦੇ ਮੱਛੀ ਨੇੜੇ ਆਉਂਦੀ ਨੂੰ ਫੜ ਲੈਂਦੇ ਨੇ। ਹਾਂ ਤੇ ਜਿਹੜੇ ਬੁੱਧ ਸ਼ਿਕਾਰੀ ਅੱਜ ਕੱਲ੍ਹ ਸ਼ਿਕਾਰ ਖੇਡਦੇ ਨੇ, ਉਹਨਾਂ ਕੋਈ ਜਾਲ ਜਿਹਾ ਹੁੰਦਾ, ਉਹਦੇ ਨਾਲ ਫੜਦੇ ਨੇ। ਹਾਂ। ਜਿਹੜੇ ਨੇੜੇ ਆਉਂਦੀ ਉਹ ਜਾਲ ਨਾਲ ਚੁੱਕ ਲੈਂਦੇ ਮੱਛੀ। ਜਿਹੜੀ ਵੱਡੀ ਮੱਛੀ ਹੁੰਦੀ ਹੈ, ਮਲੀ ਮੱਛੀ ਜਾਂ ਸ਼ਿੰਗਾਰੀ ਹੋ ਗਈ ਜਾਂ ਇਹੋ ਜਿਹੀ ਮੱਛੀ ਹੋ ਗਈ, ਉਹ ਫਿਰ ਹੱਥ ਨਾਲ ਹੀ ਫੜਨੀ ਪੈਂਦੀ ਨੇੜੇ ਲਿਆ, ਉਹ ਨਹੀਂ ਆਉਂਦੀਆਂ। ਤੇ ਬੜ ਸਾਹਿਬ ਹੱਥ ਨਾਲ ਅਬਰੇਤਾ ਦਰਿਆਵਾਂ ਦਾ ਤੇ ਹੁੰਦਾ ਹੈ ਕੰਢਿਆਂ ਦੇ ਕੋਲ, ਤੇ ਮੰਗਲਾ ਡੈਮ ਜਿਹੜਾ ਉਹ ਤੇ ਕੰਢੇ ਦੇ ਨਾਲ ਹੀ 100-200 ਫੁੱਟ ਡੂੰਘਾ। ਨਹੀਂ, ਉਹ ਜਗ੍ਹਾ ਹੋਰ ਹੁੰਦੀਆਂ ਨੇ। ਅਸੀਂ ਉਹ ਅੱਛਾ, ਜਿੱਥੇ ਤੁਸੀਂ ਸ਼ਿਕਾਰ ਲਈ ਬਹਿੰਦੇ ਹੋ ਉਹ ਮੁੰਤਖਬ ਜਗ੍ਹਾ ਹੁੰਦੀ ਹੈ, ਉੱਥੇ ਅਬਰੇਤਾ ਹੁੰਦਾ, ਬੰਦਾ ਥੋੜਾ ਉੱਥੇ ਨਹੀਂ ਅਸੀਂ ਬੈਠਦੇ, ਉੱਥੇ ਢਾਲ ਜਿਹੇ ਬੰਦੇ, ਹਾਂ। ਜਿਹੜੇ ਖੜੇ ਢਾਹ ਹੁੰਦੇ ਨੇ ਖੜੇ, ਹਾਂ। ਉਹ ਢਾਹ ਕਹਿੰਦੇ, ਉੱਥੇ ਨਹੀਂ ਬੈਠਦੇ। ਅੱਛਾ ਅਸੀਂ ਉੱਥੇ ਬੈਠਨੇ ਜਿੱਥੇ ਪਾਣੀ ਬਿਲਕੁਲ ਨਾਲ ਹੋਵੇ, ਸਾਡੇ ਹਾਂ, ਪਾਣੀ ਬਿਲਕੁਲ ਨਜ਼ਦੀਕ ਹੋਵੇ, ਠੀਕ। ਤਾਂ ਕਿ ਮੱਛੀ ਫੜੀ ਤੇ ਫੜ ਲਈਏ ਉਹਨੂੰ। ਵਾਹ। ਅੱਛਾ, ਮਾਸਟਰ ਅਜ਼ੀਜ਼ ਹੋਰਾਂ ਦੇ ਫੜੀ ਦੀ ਮੱਛੀ 38 ਕਿਲੋ ਦੀ ਤੁਸੀਂ ਦੱਸਿਆ, ਤੁਸੀਂ ਆਪਣੀ ਸਾਰੀ ਜ਼ਿੰਦਗੀ 'ਚ ਵੱਧ ਤੋਂ ਵੱਧ ਕਿੱਡੀ ਕੁ ਵਜ਼ਨੀ ਫੜੀ ਹੈ ਮੱਛੀ? ਮੈਂ 22 ਕਿਲੋ ਦੀ ਫੜੀ। ਯਾਨੀ ਐਡੇ ਵਜ਼ਨ ਦੀ ਪਹਿਲੀ ਵੀ ਮਲੀ ਫੜੀ ਗਈ ਤੇ ਫਿਰ ਤੁਸੀਂ ਵੀ ਮਲੀ ਫੜੀ। ਤੇ ਇਹ ਮੰਗਲਾ ਡੈਮ ਜਿਹੜਾ ਉੱਥੇ ਬੜ ਸਾਹਿਬ ਹੋਰ ਕਿਹੜੀ ਕਿਹੜੀ ਕਿਸਮ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਨੇ? ਉੱਥੇ ਇਹ ਸ਼ਿੰਗਾਰੀ ਬਹੁਤ ਹੁੰਦੀ ਹੈ। ਅੱਛਾ, ਮਲੀ ਹੁੰਦੀ ਹੈ, ਰੋਹ ਹੁੰਦਾ ਹੈ, ਹਾਂ। ਥੈਲਾ ਹੁੰਦਾ ਵੇ, ਅੱਛਾ ਅੱਛਾ ਬਿਗ ਹੈਡ ਹੁੰਦਾ ਹੈ, ਗੁਲਫਾਮ ਬਹੁਤ ਜ਼ਿਆਦਾ ਉੱਥੇ, ਅੱਛਾ। ਕਾਫੀ ਮੱਛੀਆਂ ਨੇ। ਲੇਕਿਨ ਅੱਜ ਕੱਲ੍ਹ ਦਾ ਸ਼ਿਕਾਰ ਹੋ ਰਿਹਾ ਜ਼ਿਆਦਾਤਰ ਉਹੀ ਹੋ ਰਿਹਾ, ਗੁਲਫਾਮ ਦਾ ਹੀ ਹੋ ਰਿਹਾ। ਲਓ ਜੀ ਸਾਹਿਬੋ, ਇਹ ਸਨ ਤਾਰਕ ਭੱਟ ਸਾਹਿਬ, ਆਲ ਪਾਕਿਸਤਾਨ ਐਂਗਲਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਤੇ ਆਲਾ ਵੀ ਨੇ ਤੇ ਚੇਅਰਮੈਨ ਵੀ ਨੇ। ਤੁਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਆਓ ਹੁਣ ਤੁਹਾਨੂੰ ਮਿਲਵਾਨੇ ਆ ਗੁਜਰਾਂਵਾਲਾ ਐਂਗਲਰਜ਼ ਐਸੋਸੀਏਸ਼ਨ ਦੇ ਸੈਕਟਰੀ ਇਨਫੋਰਮੇਸ਼ਨ ਸ਼ਾਹਿਦ ਸੁਲਹਿਰੀ ਹੋਰਾਂ ਦੇ ਨਾਲ, ਤੇ ਉਹਨਾਂ ਤੋਂ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸੁਣਨੇ ਆ, ਉਹਨਾਂ ਤੋਂ ਜਿਹੜੇ ਮੱਛਲੀ ਦੇ ਸ਼ਿਕਾਰੀ ਨੇ ਉਹਨਾਂ ਦੇ ਮਸਾਇਲ, ਉਹਨਾਂ ਦੀਆਂ ਪ੍ਰੋਬਲਮਸ, ਉਹਨਾਂ ਦੀਆਂ ਮੰਗਾਂ ਕੀ ਨੇ, ਸਾਰਾ ਕੁਝ ਜਾਣਨੇ ਆ। ਅਸਲਾਮ ਵਾਲੇਕਮ ਜੀ। ਵਾਲੇਕੁਮ ਅਸਲਾਮ ਵਰਹਿਮਤੁਲਾਹ। ਸ਼ਾਹਿਦ ਸਾਹਿਬ, ਤੁਸੀਂ ਇਹ ਦੱਸੋ ਕਿ ਇੱਕ ਅਰਸੇ ਤੋਂ ਤਾਰਕ ਭੱਟ ਸਾਹਿਬ ਜਿਵੇਂ ਸਾਨੂੰ ਦੱਸਿਆ ਕਿ ਟੂਰਨਾਮੈਂਟਸ ਹੋ ਰਹੇ ਨੇ, ਹਾਂਜੀ 35-40 ਸਾਲ ਤੋਂ ਹੋ ਰਹੇ ਨੇ। ਹੁਣ ਤੇ ਭੱਟ ਸਾਹਿਬ ਮੇਲਾ ਵੀ ਕਰਵਾ ਰਹੇ ਨੇ, ਸ਼ਿਕਾਰੀ ਮੇਲਾ ਵੀ 4 ਸਾਲ ਤੋਂ ਹੋ ਰਿਹਾ ਗੁਜਰਾਂਵਾਲਾ ਦੇ ਵਿੱਚ। ਪੂਰੇ ਪਾਕਿਸਤਾਨ ਤੋਂ ਸਾਡੇ ਦੋਸਤ ਆਉਂਦੇ ਨੇ, ਔਰ ਅਸੀਂ ਜਦੋਂ ਦੇਖਦੇ ਹਾਂ ਮੇਲੇ ਦੇ ਵਿੱਚ ਸ਼ਿਰਕਤ ਕਰਨ ਵਾਲੇ ਦੋਸਤਾਂ ਨੂੰ ਮਿਲਣੇ ਆ ਤੇ ਮਹਿਸੂਸ ਹੁੰਦਾ ਕਿ ਕਿੰਨਾ ਸ਼ੌਕ ਹੈ ਲੋਕਾਂ ਨੂੰ ਫਿਸ਼ ਹੰਟਿੰਗ ਦਾ, ਔਰ ਬੜੀ ਤਾਦਾਦ ਵਿੱਚ ਲੋਕ ਆਉਂਦੇ ਨੇ ਬੜੇ ਜ਼ੌਕੋ ਸ਼ੌਕ ਦੇ ਨਾਲ। ਟੂਰਨਾਮੈਂਟਾਂ 'ਚ ਵੀ ਹਜ਼ਾਰਾਂ ਲੋਕ ਹਿੱਸਾ ਲੈਂਦੇ ਨੇ। ਤੁਹਾਡੇ ਕੁਝ ਮਸਾਇਲ ਵੀ ਹੈ ਨੇ, ਕੋਈ ਤੁਹਾਡੀਆਂ ਮੰਗਾਂ, ਕੋਈ ਤੁਸੀਂ ਹਕੂਮਤ ਕੋਲੋਂ ਕੋਈ ਡਿਮਾਂਡ ਕਰਦੇ ਹੋ, ਜਾਂ ਕੋਈ ਪ੍ਰੋਬਲਮਸ ਤੁਹਾਡੀਆਂ ਕੀ ਨੇ
ਸ਼ਿਕਾਰ ਦੇ ਹਵਾਲੇ ਨਾਲ? ਮੈਂ ਸਭ ਤੋਂ ਪਹਿਲੇ ਮਹਿਕਮੇ ਨਾਲ ਮੁਖਾਤਬ ਹੁੰਦਾ ਵਾਂ ਜੀ ਕਿ ਮਹਿਕਮੇ ਨੇ ਸਾਡਾ 30 ਰੁਪਏ ਤੋਂ ਲਾਇਸੈਂਸ ਸ਼ੁਰੂ ਹੋਇਆ ਸੀ, ਜੀ ਉਹਦੇ ਵਿੱਚ 2 ਡੋਰਾਂ ਦਾ ਇਜਾਜ਼ਤ ਸੀ। ਹਾਂ ਠੀਕ ਹੈ ਜੀ। ਅੱਜ 2000 ਦਾ ਲਾਇਸੈਂਸ ਹੋ ਗਿਆ ਸਾਡਾ, ਡੋਰਾਂ ਅੱਜ ਵੀ 2 ਨੇ। ਹਾਂ ਮੈਂ ਸਿਰਫ ਗੁਜ਼ਾਰਿਸ਼ ਇਹ ਕਰਾਂਗਾ ਕਿ ਤੁਸੀਂ ਇਨਕਰੀਜ਼ ਕੀਤਾ ਇੰਨਾ ਜ਼ਿਆਦਾ, ਮਤਲਬ ਚਾਰजेस ਲਏ, ਤੇ ਡੋਰਾਂ ਸਾਡੀਆਂ ਫਿਰ ਵੀ 2। ਸਭ ਤੋਂ ਪਹਿਲੇ ਮੈਂ ਇਹੋ ਗੁਜ਼ਾਰਿਸ਼ ਕਰਾਂਗਾ ਕਿ ਸਾਡੀਆਂ ਡੋਰਾਂ 4 ਕੀਤੀਆਂ ਜਾਣ, ਹਾਂ ਤੇ ਇਹਨੂੰ ਤੁਸੀਂ ਪੈਸੇ ਕਮਾਉਣ ਦਾ ਜ਼ਰੀਆ ਨਾ ਬਣਾਓ, ਇਹਨੂੰ ਸ਼ੌਕ ਵਧਾਉਣ ਦਾ ਜ਼ਰੀਆ ਬਣਾਓ, ਕਿ ਤਾਂ ਕਿ ਲੋਕ ਹੈਲਦੀ ਐਕਟੀਵਿਟੀ ਦੇ ਵਿੱਚ ਹਿੱਸਾ ਲੈਣ ਵਾਸਤੇ ਇਸ ਟੂਰਨਾਮੈਂਟਾਂ 'ਚ ਜਾਂ ਸ਼ਿਕਾਰ ਦੇ ਵਿੱਚ ਇਨਵੋਲਵ ਹੋਣ। ਇੱਕ ਬੜੀ ਅੱਛੀ ਤਫਰੀਹ ਹੈ ਸ਼ਿਕਾਰ ਦੀ। ਇਸ ਤਰ੍ਹਾਂ ਵੇਂ ਕਿ ਅਸੀਂ ਕਿਸੇ ਬੰਦੇ ਵਾਸਤੇ ਪ੍ਰੋਬਲਮ ਨਹੀਂ ਬੰਦੇ, ਅਸੀਂ ਜਾ ਕੇ ਦਰਿਆ ਤੇ ਬੈਠ ਜਾਂਦੇ ਆ, ਆਪਣਾ ਟਾਈਮ, ਆਪਣੇ ਪੈਸੇ, ਆਪਣਾ ਵਕਤ ਉੱਥੇ ਜਾ ਕੇ ਸਪੈਂਡ ਕਰਨੇ ਆ ਆਪਣੇ ਸ਼ੌਕ ਵਾਸਤੇ, ਕਿਸੇ ਨੂੰ ਕੋਈ ਤੰਗ ਨਹੀਂ ਕਰ ਰਹੇ ਹੁੰਦੇ। ਉਹ ਲੋਕ ਜਿਹੜੇ, ਖਾਸ ਕਰ ਮੈਂ ਦੂਸਰੇ ਇਸ਼ੂ ਤੇ ਆਵਾਂਗਾ ਕਿ ਠੇਕੇਦਾਰ ਜਿਹੜੇ ਦੋਸਤ ਨੇ, ਠੀਕ ਹੈ ਉਹਨਾਂ ਨੇ ਠੇਕਾ ਭਰਿਆ ਹੁੰਦਾ ਹੈ, ਲੱਖਾਂ ਰੁਪਇਆ ਉਹਨਾਂ ਲਾਇਆ ਹੁੰਦਾ ਹੈ, ਲੇਕਿਨ ਉਹਦੇ ਬਦਲ ਦੇ ਵਿੱਚ ਇਹ ਦੇਖੋ ਕਿ ਅਸੀਂ ਕਿਹੜੇ ਸ਼ਹਿਰ ਦੇ ਵਿੱਚੋਂ ਜਾ ਕੇ ਉੱਥੇ ਬੈਠਨੇ ਆ ਸ਼ਿਕਾਰ ਖੇਡਣ ਵਾਸਤੇ, ਤੇ ਸਾਨੂੰ ਉਹ ਠੇਕੇਦਾਰ ਬੈਠਣ ਨਾ ਦਵੇ। ਉਹ ਹੁੰਦਾ ਕੀ ਹੈ ਕਿ ਅਸੀਂ 2 ਡੋਰਾਂ ਹੀ ਲਗਾ ਕੇ ਬੈਠੇ ਦੇ ਆ ਨਾ, ਤੇ ਉਹ ਠੇਕੇਦਾਰ ਆ ਜਾਏਗਾ, ਆ ਕੇ ਉੱਥੇ ਅੱਗੇ ਪੱਟੀ ਲਾ ਦੇਗਾ, ਲੰਘ ਲਾ ਦੇਗਾ, ਮਤਲਬ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਅਸੀਂ ਠੇਕੇਦਾਰਾਂ ਨੂੰ ਅੱਜ ਵੀ ਬੁਲਾਇਆ ਇੱਥੇ ਆਪਣੇ ਮੇਲੇ ਦੇ ਵਿੱਚ ਵੀ, ਭੱਟ ਸਾਹਿਬ ਨੇ ਜਿਹੜਾ ਮੇਲਾ ਸ਼ੁਰੂ ਕਰਾਇਆ ਉੱਥੇ ਉਹਨਾਂ ਨੂੰ ਬੁਲਾਇਆ ਦਾ। ਅਸੀਂ ਉਹਨਾਂ ਅੱਗੇ ਵੀ ਗੁਜ਼ਾਰਿਸ਼ਾਂ ਤੈਅ ਰੱਖਾਂਗੇ ਕਿ ਸਾਡੇ ਵਾਸਤੇ ਜਿਹੜਾ ਨਾ ਇਸ ਤਰ੍ਹਾਂ ਦੇ ਮਸਾਇਲ ਪੈਦਾ ਨਾ ਕਰੋ। ਅਸੀਂ ਤੁਹਾਡੇ ਮਹਿਮਾਨ ਹੁੰਨੇ ਆ, ਅਸੀਂ ਦੂਸਰੇ ਸ਼ਹਿਰਾਂ ਤੋਂ ਜਾਂਦੇ ਆ ਜਦੋਂ, ਤੇ ਤੁਹਾਡੇ ਮਹਿਮਾਨ ਹੁੰਨੇ ਆ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਰਵੱਈਆ ਨਾ ਅਖਤਿਆਰ ਕਰਿਆ ਕਰੋ। ਲੇਕਿਨ ਉਹਦੇ ਬਦਲ ਦੇ ਵਿੱਚ ਮੈਂ ਦੂਸਰੀ ਗੁਜ਼ਾਰਿਸ਼ ਆਪਣੇ ਉਹਨਾਂ ਸ਼ਿਕਾਰੀਆਂ ਅੱਗੇ ਕਰਾਂਗਾ ਜਿਹੜੇ ਚਰਈ ਦਾ ਸ਼ਿਕਾਰ ਖੇਡਦੇ ਨੇ। ਉਹਦੇ 'ਚ ਹੁੰਦਾ ਕੀ ਹੈ ਕਿ ਸਾਡੇ ਠੇਕੇਦਾਰਾਂ ਨੂੰ ਇਹ ਇਤਰਾਜ਼ ਹੁੰਦਾ ਹੈ ਕਿ ਇਹ ਚਰਈ ਵਾਲੇ ਸ਼ਿਕਾਰੀ ਦਿਨ ਰਾਤ ਆ ਕੇ ਬੈਠ ਗਏ ਨੇ ਤੇ ਬੜੀ ਮੱਛੀ ਫੜ ਕੇ ਲੈ ਗਏ ਨੇ। ਅਸੀਂ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਰਾਂਗੇ, ਇੱਕ ਨੰਬਰ ਤੇ, ਕਿ ਆਪਣਾ ਟਾਈਮ ਇੱਕ ਲਿਮਿਟਿਡ ਟਾਈਮ ਦੇ ਵਿੱਚ ਖੇਡੋ। ਇੱਕ ਦਿਨ ਰਾਤ ਤੁਸੀਂ ਖੇਡੋ ਤੇ ਉੱਠ ਕੇ ਚਲੇ ਜਾਓ, ਦੂਸਰੇ ਸ਼ਿਕਾਰੀ ਆ ਜਾਣ। ਠੀਕ ਹੈ ਜੀ। ਉਹੀ ਸ਼ਿਕਾਰੀ ਅਗਰ ਬੈਠ ਕੇ ਮੱਛੀ ਫੜ ਕੇ ਵੇਚਣਗੇ ਤੇ ਫਿਰ ਠੇਕੇਦਾਰ ਵਾਸਤੇ ਪ੍ਰੋਬਲਮ ਆਏਗੀ। ਅਸੀਂ ਇਸ ਹੱਕ ਦੇ ਨਾਲ ਠੇਕੇਦਾਰ ਦੇ ਨਾਲ ਖੜੇ ਹਾਂ ਕਿ ਇਸ ਤਰ੍ਹਾਂ ਦਾ ਮਾਮਲਾ ਉਹਨਾਂ ਦੇ ਖਿਲਾਫ ਹੋਏ ਕਿ ਜਿਹੜੇ ਦਿਨ ਬ ਦਿਨ ਉੱਥੋਂ ਉੱਠਦੇ ਹੀ ਨਹੀਂ, ਉਹਨਾਂ ਵਾਸਤੇ ਜਿਹੜਾ ਨਾ। ਲੇਕਿਨ ਸ਼ਾਹ ਸਾਹਿਬ, ਤੁਸੀਂ ਆਪਣੇ ਮੂੰਹ ਹੁਣੇ ਇਤਰਾਫ ਕੀਤਾ ਕਿ ਠੇਕੇਦਾਰ ਜਿਹੜੇ ਨੇ ਉਹਨਾਂ ਨੇ ਲੱਖਾਂ ਕਰੋੜਾਂ ਦੇ ਠੇਕੇ ਲਏ ਹੁੰਦੇ ਨੇ। ਜੀ ਜੀ। ਤੁਸੀਂ ਜਦੋਂ ਜਾ ਕੇ ਸ਼ਿਕਾਰ ਉੱਥੇ ਖੇਡਦੇ ਹੋ ਜੀ ਜੀ, ਤੇ ਤੁਸੀਂ ਫੀਸ ਸ਼ਿਕਾਰੀ ਉਹਨਾਂ ਨਾਲ ਕੋਈ ਟੁੱਕ ਲਵੋ ਕਿ ਜਨਾਬ 100 ਰੁਪਈਆ ਜਾਂ 50 ਰੁਪਈਆ 200 ਰੁਪਈਆ ਹੀ ਤੁਹਾਨੂੰ ਫੀਸ ਸ਼ਿਕਾਰੀ ਦੇ ਦੇਵਾਂਗੇ ਤੇ ਸਾਨੂੰ ਸਵੇਰ 5 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਖੇਡਣ ਦਿਓ ਸ਼ਿਕਾਰ? ਨਾ ਠੇਕੇਦਾਰ ਇਤਰਾਜ਼ ਕਰੇ, ਉਹ ਵੀ ਬਾਉਂਡ ਹੋ ਜਾਏਗਾ। ਜਦੋਂ ਉਹਨੇ ਤੁਹਾਡੇ ਕੋਲ ਪੈਸੇ ਲੈ ਲੈਣੇ, ਉਹ ਤੁਹਾਨੂੰ ਉਠਾ ਹੀ ਨਹੀਂ ਫਿਰ ਸਕੇਗਾ। ਨਹੀਂ, ਗੁਜ਼ਾਰਿਸ਼ ਹੈ ਵੇ ਕਿ ਅਸੀਂ ਆਲਰੇਡੀ ਇੱਕ ਲਾਇਸੈਂਸ ਲਿਆ ਹੁੰਦਾ, ਅਸੀਂ ਪੇਡ ਕੀਤਾ ਹੁੰਦਾ, ਉਹ ਸਾਡੇ ਕੋਲ ਕਾਰਡ ਹੈ, ਲਾਇਸੈਂਸ ਹੈ ਸਾਡੇ ਕੋਲ ਬਕਾਇਦਾ, ਉਹ ਅਸੀਂ 2000 ਰੁਪਇਆ ਪੇ ਕੀਤਾ ਉਹਦਾ ਪੂਰੇ ਸਾਲ ਦਾ। ਉੱਥੇ ਉਹ ਲਾਇਸੈਂਸ ਜਿਹੜਾ ਉਹ ਕੰਟਰੀ ਵਾਈਡ ਹੁੰਦਾ, ਤੁਸੀਂ ਜਿੱਥੇ ਮਰਜ਼ੀ ਖੇਡ ਸਕਦੇ। ਅਸੀਂ ਪੰਜਾਬ ਦਾ ਲਾਇਸੈਂਸ ਹੁੰਦਾ ਸਾਡੇ ਕੋਲ, ਅਸੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਪਾਣੀਆਂ ਤੇ ਖੇਡ ਸਕਨੇ ਆ ਜਿਹੜੇ ਗਵਰਨਮੈਂਟ ਨੇ ਨਿਲਾਮ ਕੀਤੇ ਦੇ ਨੇ, ਦਰਿਆ ਨੇ, ਡੈਮ ਨੇ, ਸਾਰੀਆਂ ਚੀਜ਼ਾਂ। ਨਹੀਂ, ਲੇਕਿਨ ਫਿਸ਼ ਫਾਰਮ ਤੇ ਮੰਗਲਾ ਡੈਮ ਤੇ ਗੁਜਰਾਂਵਾਲੇ ਆਪਣਾ ਪੰਜਾਬ ਵਿੱਚ ਨਹੀਂ ਨਾ, ਜੀ ਉਹ ਨਹੀਂ ਆਉਂਦਾ। ਉੱਥੇ ਅਗਰ ਅਸੀਂ ਜਾਂਦੇ ਆ, ਉੱਥੇ ਦੇ ਠੇਕੇਦਾਰ ਸਾਡੇ ਕੋਲੋਂ 100 ਰੁਪਇਆ ਪਰਚੀ ਦੇ ਲੈਂਦੇ ਨੇ ਉਹ ਡੋਰਾਂ ਦੇ। ਸਾਡੇ ਉੱਥੇ ਖਸੂਸੀ ਤੌਰ ਤੇ ਮੈਂ ਉਹਨਾਂ ਦਾ ਨਾਮ ਲੈਣਾ ਚਾਹਾਂਗਾ, ਰਾਜਾ ਤਾਹਿਰ ਸਾਹਿਬ ਨੇ, ਆਪਣਾ ਐਂਗਲਰ ਐਸੋਸੀਏਸ਼ਨ ਆਜ਼ਾਦ ਕਸ਼ਮੀਰ ਦੇ, ਉਹ ਇੱਕ ਬੜੀ ਐਫਰਟ ਕਰਦੇ ਨੇ ਸ਼ਿਕਾਰੀਆਂ ਵਾਸਤੇ ਖਸੂਸੀ ਤੌਰ ਤੇ। ਜਿਸ ਤਰ੍ਹਾਂ ਸਾਡੇ ਭੱਟ ਸਾਹਿਬ ਕਰਦੇ ਨੇ ਨਾ ਇੱਥੇ, ਆਪਣੇ ਕੋਲੋਂ ਫਰਦੇ ਵਾਹਿਦ ਇੱਕ ਬੰਦਾ ਤਾਰਕ ਭੱਟ ਸਾਹਿਬ ਨੇ ਸਾਡੇ ਸਿਆਲਕੋਟ ਦੇ ਜਿਹੜੇ ਫਰਦੇ ਵਾਹਿਦ ਨੇ ਅੱਜ ਤੱਕ, ਜਿਨ੍ਹਾਂ ਨੇ ਕਿਸੇ ਕੋ ਪੈਸੇ ਨਹੀਂ ਲਏ, ਆਪਣੇ ਕੋਲੋਂ ਪੈਸੇ ਖਰਚ ਕੇ ਇਹ ਟੂਰਨਾਮੈਂਟ ਵੀ ਕਰਾਉਂਦੇ ਨੇ, ਇਨਾਮਾਤ ਵੀ ਦਿੰਦੇ ਨੇ, ਸ਼ਿਕਾਰੀ ਮੇਲਾ ਵੀ ਕਰਾਉਂਦੇ ਨੇ। ਰਾਜਾ ਸਾਹਿਬ ਇੱਕ ਵਾਹਿਦ ਸ਼ਖਸੀਅਤ ਨੇ ਉੱਥੇ ਮੀਰਪੁਰ ਦੇ ਵਿੱਚ ਕਿ ਜਿਹੜੇ ਕਿਸੇ ਸ਼ਹਿਰ ਦਾ ਵੀ ਸ਼ਿਕਾਰੀ ਚਲਾ ਜਾਏ, ਉਹਨੂੰ ਕੋਈ ਵੀ ਮਸਾਇਲ ਹੋਇਆ, ਕੋਈ ਵੀ ਪ੍ਰੋਬਲਮ ਹੋਈ ਹੈ, ਠੇਕੇਦਾਰ ਵੱਲੋਂ ਹੋਇਆ ਜਾਂ ਗੱਡੀ ਦੇ ਉੱਤੇ ਜਾ ਰਹੇ ਨੇ ਤੇ ਪੁਲਿਸ ਨੇ ਰੋਕ ਲਿਆ, ਯਕੀਨ ਕਰੋ ਕਿ ਰਾਤੀ 2 ਵਜੇ ਵੀ ਉਹਨਾਂ ਨੂੰ ਫੋਨ ਉਹਨਾਂ ਨੇ ਕੀਤਾ ਨਾ, ਤੇ ਰਾਜਾ ਸਾਹਿਬ ਉੱਠ ਕੇ ਆਪੇ ਗਏ ਨੇ ਜਾਂ ਉਹਨਾਂ ਨੇ ਫੋਨ ਕਰਕੇ ਉਹ ਸਾਲਵ ਕਰਾਇਆ ਮਸਲਾ। ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਸਾਨੂੰ ਮਿਲ ਗਏ ਨੇ ਤਾਰਕ ਭੱਟ ਸਾਹਿਬ ਦੇ ਸ਼ਾਨਾ ਬਿਸ਼ਾਨਾ ਉਹ ਖੜੇ ਨੇ। ਯਕੀਨ ਕਰੋ ਕਿ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਅਸੀਂ ਬਲਕਿ ਚਾਹੁੰਦੇ ਹਾਂ ਕਿ ਹੋਰ ਵੀ ਦੋਸਤ ਇਸ ਤਰ੍ਹਾਂ ਦੇ ਮਿਲਣ, ਜਿਨ੍ਹਾਂ ਨੂੰ ਅੱਲਾ ਨੇ ਇਖਤਿਆਰ ਵੀ ਦਿੱਤਾ ਹੈ, ਉਹਨਾਂ ਨੂੰ ਅੱਲਾ ਨੇ ਹਸੀਅਤ ਵੀ ਦਿੱਤੀ ਹੈ, ਤੇ ਉਹ ਇਸ ਤਰ੍ਹਾਂ ਦੇ ਸ਼ਿਕਾਰੀਆਂ ਵਾਸਤੇ, ਫਲਾਹ ਦੇ ਵਾਸਤੇ ਕੰਮ ਕਰਨ, ਜਿਸ ਤਰ੍ਹਾਂ ਤਾਰਕ ਭੱਟ ਸਾਹਿਬ
ਤੇ ਨਾਲ ਉਹਨਾਂ ਦੇ ਹਮ ਸਾਥੀ ਜਿਹੜੇ ਨੇ ਆਪਣਾ ਰਾਜਾ ਤਾਹਿਰ ਸਾਹਿਬ ਕਰ ਰਹੇ ਨੇ। ਹਾਂ ਮੈਂ ਗੁਜ਼ਾਰਿਸ਼ ਸਿਰਫ ਇਹੋ ਹੀ ਕਰਾਂਗਾ ਠੇਕੇਦਾਰਾਂ ਅੱਗੇ ਕਿ ਤੁਸੀਂ ਤਾਵਨ ਕਰਿਆ ਕਰੋ, ਲੇਕਿਨ ਮੈਂ ਦੁਬਾਰਾ ਇਹੋ ਹੀ ਕਹਾਂਗਾ ਕਿ ਆਪਣੇ ਸ਼ਿਕਾਰੀ ਜਿਹੜੇ ਸਾਡੇ ਨੇ ਆਪਣਾ ਮੱਛੀਆਂ ਫੜਦੇ ਨੇ, ਖਾਸ ਕਰ ਚਾਨੇ ਵਾਲੀਆਂ, ਠੀਕ ਹੈ, ਅਸੀਂ ਤਾਂ ਮਲੀ ਸਿੰਘ ਦਾ ਸ਼ਿਕਾਰ ਖੇਡਦੇ ਹਾਂ, ਬਾੜਸਾ ਵੀ ਖੇਡਦੇ ਹਾਂ, ਸਾਰੇ ਖੇਡਦੇ ਹਾਂ। ਮਲੀ ਸਿੰਘ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਲੇਕਿਨ ਇਹ ਜਿਹੜਾ ਚਾਨੇ ਵਾਲੀ ਮੱਛੀ ਦੇ ਉਹਦੇ 'ਚ ਅਗਰ ਕੋਈ ਇਸ ਤਰ੍ਹਾਂ ਦਾ, ਜਿਸ ਤਰ੍ਹਾਂ ਬਾੜ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਜ਼ਹਿਰ ਆਲੂਦ ਚੀਜ਼ਾਂ, ਜਿਸ ਤਰ੍ਹਾਂ ਸੋਡਾ ਜ਼ਿਆਦਾ ਪਾ ਦਿਓ ਤੇ ਮੱਛੀਆਂ ਦਾ ਅੰਦਰ ਸਾਰਾ ਗਲ ਜਾਂਦਾ ਹੈ, ਮੱਛੀ ਜ਼ਾਇਆ ਹੋ ਜਾਂਦੀ ਹੈ। ਬੜੀ ਅੱਛੀ ਗੱਲ ਸੀ ਹੈ ਕਿ ਇਹਨਾਂ ਨੂੰ ਪਾਬੰਦੀ ਲਾਣੀ ਚਾਹੀਦੀ ਹੈ ਇਸ ਤਰ੍ਹਾਂ ਦੀ। ਨਹੀਂ ਤਾਂ ਸੋਡਾ ਪਾਉਂਦੇ ਕਿਉਂ ਨੇ? ਸੋਡੇ ਨਾਲ ਛੇਤੀ ਮੱਛੀ ਫਸ ਜਾਂਦੀ ਹੈ। ਮੱਛੀ ਅਟਰੈਕਸ਼ਨ ਪੈਦਾ ਹੁੰਦੀ ਹੈ ਮੱਛੀ ਦੀ, ਉਹ ਖਾ ਕੇ ਫਿਰ ਉੱਥੋਂ ਜਾਂਦੀ ਨਹੀਂ, ਉਹਦਾ ਪੇਟ ਖਾਲੀ ਹੋ ਜਾਂਦਾ ਹੈ, ਉਹਨੂੰ ਪੇਚਸ ਲੱਗ ਜਾਂਦੇ ਨੇ, ਉਹ ਫਿਰ ਜ਼ਿਆਦਾ ਉੱਥੇ ਹੀ ਮਤਲਬ ਰਹਿੰਦੀ ਹੈ ਕਿ ਇਹ ਮੈਂ ਖਾਵਾਂ, ਮਜ਼ੀਦ ਖੁਰਾਕ ਦੇ ਲਾਲਚ ਦੇ ਵਿੱਚ ਉਹ ਫਿਰ ਕੁੰਡੀ ਨਾਲ ਜ਼ਿਆਦਾ ਲੱਗਦੀ ਹੈ ਤੇ ਮੱਛੀਆਂ ਜ਼ਾਇਆ ਹੁੰਦੀਆਂ ਨੇ। ਇੱਕ ਦੂਸਰਾ ਗੁਜ਼ਾਰਿਸ਼ ਮੈਂ ਇਹ ਕਰਾਂਗਾ ਕਿ ਜਿਹੜੇ ਸਾਡੇ ਚਾਨੇ ਵਾਲੇ ਸ਼ਿਕਾਰੀ ਨੇ ਨਾ, ਉਹਨਾਂ ਅੱਗੇ ਇਹੋ ਹੀ ਗੁਜ਼ਾਰਿਸ਼ ਹੈ ਕਿ ਅੰਡਰ ਸਾਈਜ਼ ਮੱਛੀ ਅਸੀਂ ਉਹਨੂੰ ਕਹਿੰਦੇ ਆ ਜਿਹੜੀ 12 ਇੰਚ ਤੋਂ ਛੋਟੀ ਹੁੰਦੀ ਹੈ, ਗਵਰਨਮੈਂਟ ਨੇ ਅਲਾਓ ਹੈ, ਗਵਰਨਮੈਂਟ ਦੀ ਹੈਗੀ ਹੈ ਸੈਕਸ਼ਨ ਹੈਗੀ ਹੈ ਕਿ ਤੁਸੀਂ 12 ਇੰਚ ਤੋਂ ਛੋਟੀ ਮੱਛੀ ਨਹੀਂ ਫੜਨੀ, ਠੀਕ ਹੈ ਜੀ, ਉਹਨੂੰ ਰਿਲੀਜ਼ ਕਰੋ। ਮੈਂ ਦੇਖਿਆ ਦੋਸਤਾਂ ਦੇ ਚੋੜਿਆਂ 'ਚ ਉਹ ਵੀ ਮੱਛੀਆਂ ਪਈਦੀਆਂ ਨੇ, ਗੁਜ਼ਾਰਿਸ਼ ਵੀ ਕਰੀਦੀ ਹੈ, ਗਰੁੱਪਾਂ ਦੇ ਵਿੱਚ ਵੀ ਅਸੀਂ ਕਹਿੰਦੇ ਆ ਕਿ ਯਾਰ ਇਹ ਮੱਛੀਆਂ ਛੱਡ ਦਿਓ, ਤੁਸੀਂ ਹੀ ਫੜਨੀਆਂ ਨੇ, ਅਸੀਂ ਨਹੀਂ ਫੜਨੀਆਂ, ਅਸੀਂ ਤਾਂ ਮਲੀ ਸਿੰਘ ਦਾ ਸ਼ਿਕਾਰ ਖੇਡਦੇ ਆ ਤੇ ਤੁਸੀਂ ਇਹ ਫੜਨੀਆਂ ਨੇ, ਲੇਕਿਨ ਵੱਡੀਆਂ ਹੋਣਗੀਆਂ, ਤੁਹਾਡੇ ਦੋਸਤਾਂ ਨੂੰ ਲੱਗਣਗੀਆਂ, ਤੁਸੀਂ ਫੜੋਗੇ, ਲੇਕਿਨ ਇਹਨਾਂ ਨੂੰ ਨਾ ਜ਼ਾਇਆ ਕਰੋ, ਛੋਟਾ ਬੱਚਾ ਨਾ ਜ਼ਾਇਆ ਕਰੋ। ਅਸੀਂ ਸਿਰਫ ਇਹ ਗੁਜ਼ਾਰਿਸ਼ ਕਰਨੇ ਆ ਖਾਸ ਕਰ ਉਹਨਾਂ ਦੋਸਤਾਂ ਅੱਗੇ ਜਿਹੜੇ ਇਸ ਮੱਛੀ ਦਾ ਸ਼ਿਕਾਰ ਖੇਡਦੇ ਆ। ਤੇ ਬਾਕੀ ਇਹ ਮੇਲਾ ਸਿਰਫ ਕਰਾਉਣ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਦੂਸਰੇ ਸ਼ਹਿਰਾਂ 'ਚੋਂ ਭੱਟ ਸਾਹਿਬ ਨੇ ਦੋਸਤ ਬੁਲਾਏ ਦੇ ਨੇ, ਠੇਕੇਦਾਰ ਬੁਲਾਏ ਦੇ ਨੇ, ਉਹਨਾਂ ਦੇ ਨਾਲ ਤਾਰਫ ਹੁੰਦਾ ਹੈ, ਤੁਸੀਂ ਮਿਲਦੇ ਹੋ, ਤੁਸੀਂ ਇੱਕ ਦੂਸਰੇ ਸ਼ਹਿਰ 'ਚ ਜਾਂਦੇ ਹੋ ਤੇ ਆਪਣੇ ਸ਼ਹਿਰ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਹੋ, ਉੱਥੇ ਦਾ ਤੁਸੀਂ ਰਵੱਈਆ ਪੇਸ਼ ਕਰ ਰਹੇ ਹੁੰਦੇ ਹੋ, ਉੱਥੇ ਦੇ ਹਾਲਾਤ ਦੱਸ ਰਹੇ ਹੁੰਦੇ ਹੋ, ਉੱਥੇ ਅਸੀਂ ਗੈਟ ਟੂਗੈਦਰ ਕਰਦੇ ਨੇ, ਭੱਟ ਸਾਹਿਬ ਕਰਾਉਂਦੇ ਨੇ, ਤੇ ਉਹ ਮਕਸਦ ਹੀ ਸਿਰਫ ਇਹੋ ਹੀ ਹੁੰਦਾ ਹੈ ਕਿ ਸਾਰਿਆਂ ਨੂੰ ਦੂਸਰਿਆਂ ਸ਼ਹਿਰਾਂ ਦੀ ਆਗਾਹੀ ਹੋਏ, ਉਹ ਦੱਸਣਗੇ, ਅਸੀਂ ਉਹਨਾਂ ਨਾਲ ਸਵਾਲ ਵੀ ਕਰਾਂਗੇ ਅੱਜ ਉੱਥੇ ਪ੍ਰੋਗਰਾਮ ਦੇ ਵਿੱਚ ਵੀ ਕਿ ਵੀ ਤੁਸੀਂ ਸਾਡੇ ਦੋਸਤ ਜਾਂਦੇ ਨੇ ਤੇ ਕਿਹੜੀ ਉਹਨਾਂ ਨੂੰ ਸਹੂਲਤ ਦੇ ਸਕਦੇ ਹੋ। ਠੇਕੇਦਾਰਾਂ ਨੂੰ ਵੀ ਕਵਾਂਗੇ, ਭੱਟ ਸਾਹਿਬ ਨੇ ਸਪੈਸ਼ਲ ਬੁਲਾਏ ਨੇ ਐਸੇ ਵਾਸਤੇ ਠੇਕੇਦਾਰ ਕਿ ਉਹਨਾਂ ਦੇ ਮਸਾਇਲ ਸ਼ਿਕਾਰੀਆਂ ਦੇ ਕੱਢਣ। ਦੇਖੋ ਨਾ, ਇਹ ਨਹੀਂ ਅਸੀਂ ਕਿਸੇ ਇੱਕ ਜਮਾਤ ਨੂੰ, ਕਿਸੇ ਇੱਕ ਐਸੋਸੀਏਸ਼ਨ ਨੂੰ ਮੱਦੇਨਜ਼ਰ ਰੱਖ ਕੇ ਨਹੀਂ ਚੱਲ ਰਹੇ। ਰਾਜਾ ਸਾਹਿਬ ਤੇ ਭੱਟ ਸਾਹਿਬ ਜਿਹੜੇ ਨਾ, ਉਹਨਾਂ ਦੀ ਕੋਸ਼ਿਸ਼ ਇਹ ਹੋਈ ਹੈ ਕਿ ਸਾਰੇ ਸ਼ਿਕਾਰੀ ਜਿੰਨੇ ਵੀ ਨੇ ਪੂਰੇ ਪਾਕਿਸਤਾਨ ਦੇ, ਉਹ ਜਿੱਥੇ ਵੀ ਜਾਣ ਉਹਨਾਂ ਨੂੰ ਇੱਜ਼ਤ ਮਿਲੇ ਦੂਸਰੇ ਸ਼ਹਿਰਾਂ 'ਚ। ਲੇਕਿਨ ਇੱਜ਼ਤ ਮੈਂ ਸ਼ਿਕਾਰੀਆਂ ਗੁਜ਼ਾਰਿਸ਼ ਕਰਾਂਗਾ, ਇੱਜ਼ਤ ਤੁਸੀਂ ਆਪੇ ਬਣਾਉਣੀ ਹੈ, ਤੁਸੀਂ ਆਪੇ ਨੁਮਾਇੰਦਗੀ ਕਰ ਰਹੇ ਹੋ ਜਿਸ ਸ਼ਹਿਰ ਦੀ, ਤੁਸੀਂ ਉਹਨੂੰ ਸ਼ੋਅ ਕਰਨਾ ਹੈ ਕਿ ਯਾਰ ਇਹ ਮਹੱਜ਼ਬ ਲੋਕ ਆ, ਅਸੀਂ ਉਸ ਸ਼ਹਿਰ ਦੇ, ਅਸੀਂ ਤੁਹਾਡੇ ਨਾਲ ਤਾਵਨ ਕਰਕੇ ਚੱਲਾਂਗੇ ਇਨਸ਼ਾਅੱਲਾ। ਠੇਕੇਦਾਰ ਨਾਲ ਵੀ ਜਿਹੜਾ ਵੀ ਬੰਦਾ ਹੋਏ ਜਾਂ ਮਹਿਕਮੇ ਦਾ ਵੀ ਆਏ, ਇਨਸ਼ਾਅੱਲਾ ਉਹਦੇ ਨਾਲ ਵੀ ਅਸੀਂ ਸਾਰੇ ਤਾਵਨ ਕਰਕੇ ਚੱਲਾਂਗੇ। ਲਓ ਜੀ ਸਾਹਿਬੋ, ਇਹ ਸਨ ਸ਼ਾਹਿਦ ਸੁਲਹਿਰੀ ਸਾਹਿਬ, ਇਨਫੋਰਮੇਸ਼ਨ ਸੈਕਟਰੀ ਗੁਜਰਾਂਵਾਲਾ ਐਂਗਲਰਜ਼ ਐਸੋਸੀਏਸ਼ਨ। ਬੜੀਆਂ ਸੋਹਣੀਆਂ ਉਹਨਾਂ ਗੱਲਾਂ ਬਾਤਾਂ ਕੀਤੀਆਂ, ਤੁਸੀਂ ਉਹਨਾਂ ਦੀਆਂ ਮੰਗਾਂ ਵੀ ਸੁਣੀਆਂ। ਹੁਣ ਸਾਡੇ ਇੱਕ ਬੜੇ ਪਿਆਰੇ ਉਚੇਚੇ ਪ੍ਰਾਹੁਣੇ ਆਜ਼ਾਦ ਕਸ਼ਮੀਰ ਤੋਂ ਤਸ਼ਰੀਫ ਲਿਆਏ ਨੇ। ਆਜ਼ਾਦ ਕਸ਼ਮੀਰ ਐਂਗਲਰਜ਼ ਐਸੋਸੀਏਸ਼ਨ ਦੇ ਵੀ ਰੂਹੇ ਰਵਾਨ ਹੈ, ਸਦਰ ਨੇ ਉੱਥੋਂ ਦੇ, ਔਰ ਪੂਰੇ ਪਾਕਿਸਤਾਨ ਦੇ ਜਿਹੜੇ ਸਾਡੇ ਫਿਸ਼ ਹੰਟਰਸ ਨੇ, ਉਹਨਾਂ ਦੀ ਜਿਹੜੀ ਐਸੋਸੀਏਸ਼ਨ ਬਣੀ ਹੈ ਐਂਗਲਰਜ਼ ਐਸੋਸੀਏਸ਼ਨ, ਉਹਦੇ ਸੀਨੀਅਰ ਨਾਇਬ ਸਦਰ ਨੇ ਰਾਜਾ ਤਾਹਿਰ, ਇਹਨਾਂ ਦਾ ਨਾਮੇ ਨਾਮੀ ਹੈ। ਆਓ ਇਹਨਾਂ ਦੇ ਨਾਲ ਵੀ ਤੁਹਾਨੂੰ ਮਿਲਵਾਈਏ ਔਰ ਰਾਜਾ ਸਾਹਿਬ ਤੋਂ ਵੀ ਫਿਸ਼ ਹੰਟਿੰਗ ਦੇ ਬਾਰੇ 'ਚ ਜਾਣਕਾਰੀ ਲਈਏ। ਜੀ ਅਸਲਾਮ ਵਾਲੇਕੁਮ ਜੀ ਰਾਜਾ ਸਾਹਿਬ। ਸਲਾਮ ਸਰ। ਰਾਜਾ ਸਾਹਿਬ, ਤੁਹਾਡੇ ਬਾਰੇ ਇਹ ਤਾਂ ਸੁਣਿਆ ਸਾਂ, ਤਮਾਮ ਜਿੰਨੇ ਸਾਡੇ ਹੰਟਰਸ ਆਉਂਦੇ ਨੇ ਪੂਰੇ ਪਾਕਿਸਤਾਨ ਦੇ ਵਿੱਚੋਂ, ਕਿ ਚੂੰਕਿ ਗੜ ਔਰ ਮਰਕਜ਼ ਜਿਹੜਾ ਉਹ ਤੇ ਮੰਗਲਾ ਡੈਮ ਹੀ ਹੈ ਜੀ, ਜ਼ਿਆਦਾ ਟੂਰਨਾਮੈਂਟਸ ਹੁੰਦੇ ਹੀ ਉੱਥੇ ਨੇ ਜੀ ਮੰਗਲਾ, ਔਰ ਤੁਸੀਂ ਉੱਥੇ ਮਾਸ਼ਾਅੱਲਾ ਸਾਰੇ ਪਾਕਿਸਤਾਨ ਤੋਂ ਜਿੰਨੇ ਵੀ ਆਏ ਹੁੰਦੇ ਨੇ ਸ਼ਿਕਾਰੀ, ਉਹਨਾਂ ਦੇ ਤੁਸੀਂ ਮੇਜ਼ਬਾਨ ਹੁੰਦੇ ਹੋ ਇਨਸ਼ਾਅੱਲਾ, ਤੇ ਉਹਨਾਂ ਦੇ ਤਮਾਮ ਤਰ ਮਸਾਇਲ, ਉਹਨਾਂ ਦਾ ਖਾਣਾ ਪੀਣਾ, ਕਿਆਮ ਤੁਆਮ, ਰਹਿਣਾ ਬਹਿਣਾ, ਉਹ ਸਾਰਾ ਤੁਸੀਂ ਬੜਾ ਖੁਸ਼ਉਸਲੂਬੀ ਦੇ ਨਾਲ ਕਰਦੇ ਵੀ ਹੋ ਜੀ ਇਨਸ਼ਾਅੱਲਾ। ਤੁਸੀਂ ਇਹ ਦੱਸੋ ਕਿ ਤੁਸੀਂ ਸਾਡੇ ਜਿਹੜੇ ਸ਼ਿਕਾਰੀ ਦੋਸਤ ਨੇ, ਜੀ ਜੀ, ਉਹਨਾਂ ਨੂੰ ਕੀ ਮੱਤ ਦਿਓਗੇ ਵੀ ਕਿਹੜੇ ਕਵਾਨੀਨ ਨੇ ਜਾਂ ਕਿਹੜੇ ਜ਼ਾਬਤੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਵੀ ਪਾਸਦਾਰੀ ਕਰਨੀ ਚਾਹੀਦੀ ਹੈ? ਜੀ ਜੀ, ਔਰ ਠੇਕੇਦਾਰਾਂ ਜਿਹੜੇ ਨੇ ਉਹਨਾਂ ਕੋਲੋਂ ਵੀ ਤੇ ਹੁਕਮਰਾਨਾਂ ਕੋਲੋਂ ਵੀ ਤੁਸੀਂ ਕੀ ਮੰਗ ਕਰਦੇ ਹੋ ਕਿ ਜਿਹੜੇ ਸਾਡੇ ਐਂਗਲਰਸ ਨੇ ਉਹਨਾਂ ਦੇ ਵਾਸਤੇ ਹੁਕਮਰਾਨ ਕੀ ਆਸਾਨੀਆਂ ਪੈਦਾ ਕਰਨ, ਜਾਂ ਠੇਕੇਦਾਰ ਦੂਸਰੇ ਡਿਪਾਰਟਮੈਂਟ ਜਿਹੜੇ ਨੇ ਜਿਨ੍ਹਾਂ ਕੋਲੋਂ ਤੁਸੀਂ ਲਾਇਸੈਂਸ ਵੀ ਲਏ ਹੁੰਦੇ ਨੇ, ਉਹ ਕੀ ਤੁਹਾਨੂੰ ਆਸਾਇਸ਼ਾਂ ਦੇਣ? ਪਹਿਲੇ ਤੁਸੀਂ ਬਰਾਹ ਕਰਮ ਜਿਹੜੇ ਤੁਹਾਡੇ ਆਪਣੇ ਸ਼ਿਕਾਰੀ ਨੇ, ਜਿਨ੍ਹਾਂ ਦੇ ਤੁਸੀਂ ਨੁਮਾਇੰਦੇ ਹੋ, ਜਿਨ੍ਹਾਂ ਦੇ ਤੁਸੀਂ ਮਾਸ਼ਾਅੱਲਾ ਚੇਅਰਮੈਨ ਹੋ ਪੂਰੇ ਆਜ਼ਾਦ ਕਸ਼ਮੀਰ ਦੇ, ਪਹਿਲੇ ਉਹਨਾਂ ਨੂੰ ਕੋਈ ਮੱਤ ਦੀ ਗੱਲ ਦੱਸੋ। ਕਿਉਂਕਿ ਦੇਖੋ ਨਾ,
ਹਜ਼ੂਰ ਇਧਰੋਂ ਵੀ ਤਾਂ ਕੁਛ ਨਾ ਕੁਛ ਹੋਣਾ ਚਾਹੀਦਾ। ਹੁੰਦਾ ਹੀ ਹੈ ਨਾ, ਕੋਈ ਵਾਇਲੇਸ਼ਨ ਐਸੀ ਹੁੰਦੀ ਹੈ, ਕੋਈ ਮੁਤਜਾਵਜ਼ ਹੋ ਜਾਂਦੇ ਨੇ, ਫੇਰ ਹੀ ਗਵਰਨਮੈਂਟ ਕੋਈ ਸਖਤੀਆਂ ਵੀ ਕਰਦੀ ਹੈ ਨਾ ਜੀ, ਜੀ। ਜੀ, ਪਹਿਲੇ ਸਾਨੂੰ ਆਪਣਾ ਘਰ ਠੀਕ ਕਰਨਾ ਚਾਹੀਦਾ, ਫਿਰ ਅਸੀਂ ਹਕੂਮਤ ਕੋਲੋਂ ਬਿਲਕੁਲ ਇਸ ਤਰ੍ਹਾਂ ਮੰਗ ਕਰਦੇ ਵੀ ਸੋਹਣੇ ਲੱਗਨੇ। ਜੀ ਜੀ ਪਹਿਲੇ ਸ਼ਿਕਾਰੀਆਂ ਨੂੰ ਦੱਸੋ ਕਿ ਕੀ ਜ਼ਾਬਤਾ ਇਖਲਾਕ ਹੈ ਇਹ ਫਿਸ਼ ਹੰਟਿੰਗ ਦਾ, ਔਰ ਕੀ ਉਹਨਾਂ ਨੂੰ ਅਪਣਾਉਣਾ ਚਾਹੀਦਾ। ਸਭ ਤੋਂ ਪਹਿਲੇ ਤਾਂ ਮੈਂ ਸ਼ੁਕਰੀਆ ਅਦਾ ਕਰਨਾ ਜੀ ਤਾਰਕ ਭੱਟ ਸਾਹਿਬ ਨਾਲ, ਜੀ। ਸ਼ਹਿਰ ਸਲਾਰੀ ਸਾਹਿਬ ਨਾਲ, ਜਾਜ਼ ਭੱਟ ਸਾਹਿਬ ਨਾਲ ਭਾਈ। ਜੀ ਜੀ ਮੌਜੂਦਾ ਟਾਈਮ ਕੱਢਣਾ ਇਸ ਦੌਰ ਵਿੱਚ ਬੜਾ ਮੁਸ਼ਕਲ ਹੈ। ਹਾਂ। ਇੱਕ ਸ਼ਿਕਾਰੀ ਮੇਲਾ और टूर्नामेंट बगैर एंट्री फीस तो हाँ बहुत अच्छा काम है शिकारियों की इकट्ठा करना। हाँ ठीक है, ये बहुत अच्छा काम है। मैं तो यही पैगाम दे सा कि जितने भी शिकारी तावन करन इतफाक हो सीधा सारा कुछ हो सी वाह वाह महकमा या मंगला डैम ठेकेदार है। हाँ। ठीक है जी, मेन चीज़ है इतफाक। रही गल शिकारियां की, शिकारी ਜਿਹੜੇ ਅਸਾਂ ਨੇ ਵਾਸਤੇ ਇਹ ਪੈਗਾਮ ਹੈ ਕਿ ਮੰਗਲਾ ਡੈਮ ਵਿੱਚ ਕੁਝ ਚੀਜ਼ਾਂ ਪਰ ਪਾਬੰਦੀ ਹੈ। ਹਾਲਾਂਕਿ ਕੁਝ ਅਸਾਂ ਨੇ ਜਿਹੜੇ ਅੱਛੇ ਸ਼ਿਕਾਰੀ ਉਹ ਤਾਂ ਤੱਕਣੇ ਬਾਕੀ ਨਹੀਂ ਤੱਕਣਾ ਇਸ ਚੀਜ਼ की। हाँ ਇਹਨਾਂ ਮੰਗਲਾ ਡੈਮ ਨੇ ਅੰਦਰ ਮਾਂ ਸ਼ੇਰ ਪਾਬੰਦੀ ਹੈ, ਤੱਪਣੇ ਦੀ ਇਜਾਜ਼ਤ ਨਹੀਂ ਹੈ। हाँ ਉਸ ਤੋਂ ਬਾਅਦ ਸਲੈਰੀ ਸਾਹਿਬ ਗੱਲ ਕੀਤੀ ਹੈ ਅੰਡਰ ਸਾਈਜ਼, ਉਹ ਵੀ ਗੈਰ ਕਾਨੂੰਨੀ ਹੈ, ਉਹ ਨਹੀਂ ਪਾਉਣਾ ਚਾਹੀਦਾ। हाँ ਉਸ ਤੋਂ ਬਾਅਦ ਮਜ਼ੀਦ ਗੱਲਾਂ ਭੱਟ ਸਾਹਿਬ ਕੀਤੀਆਂ ਜਿਵੇਂ ਚਾਰਾ ਹੈ ਜਿਹੜਾ ਜ਼ਹਿਰ ਮਿੱਠਾ ਸੋਡਾ ਤੇਜ਼ ਇਹ ਉਹ ਵੀ ਗੈਰ ਕਾਨੂੰਨੀ ਹੈ, ਇਹ ਨਹੀਂ ਹੋਣਾ ਚਾਹੀਦਾ। ਸ਼ਿਕਾਰ ਜਿਹੜਾ ਅੱਛਾ ਸ਼ਿਕਾਰੀ ਜਿਹੜਾ ਅੱਛੇ ਤਰੀਕੇ ਨਾਲ ਜਾਣਾ, ਅੱਛਾ ਸ਼ਿਕਾਰ ਕਰਨਾ, ਬਹੁਤ ਅੱਛੇ ਸ਼ਿਕਾਰੀ ਨੇ ਪਾਕਿਸਤਾਨ ਤੋਂ ਔਰ ਆਜ਼ਾਦ ਕਸ਼ਮੀਰ ਤੋਂ ਵੀ जी ਜਿਹੜੇ ਚੀਜ਼ ਕੀ ਸਮਝਣੇ। ਬਾਕੀ ਰਹੀ ਗੱਲ ਦੂਸਰਾ ਉੱਥੇ ਠੇਕੇਦਾਰ ਮੰਗਲਾ ਡੈਮ ਦੇ ਸਾਰੇ ਠੇਕੇਦਾਰ ਬਹੁਤ ਅੱਛੇ ਨੇ। ਠੀਕ है जी, और मेरा ख्याल है सारे शिकारियों की बेहतर पता है इस चीज़ ना। हाँ तरबेला ना इसलिए रेट एक राड ना, ठीक है जी, कोई 8 घंटे ना 500 रुपया चलन लगे है। हाँ असा ने मंगला डैम ने अंदर बड़ा माकूल जिहा रेट है, और इतना एक असा ने जो वाचर होते हैं इतना एक तावन करने शिकारियों नाल कि अगर कुछ 5 राड लाए कुछ 200 रुपया भी दिता तो उन्होंने ले लेना। हाँ जे कुछ अच्छे तरीके नाल आख्या है कि जनाब पैसे नहीं है, ठीक है जी, ये कोई झूठी गल नहीं, मैं खुद इस गल नाल गवाह। हाँ ठीक है जी, वो चले जाने ने वापस। असा ने मंगला विच ठेकेदार और वाचर तंग नहीं करने। वाह वाह बाद बहुत अच्छा। दफा अच्छे माड़े बंदे भी विच आने रहने। बाकी इंशाल्लाह मैं खुद हाँ, मेरी टीम है मीरपुर क्लब ने और सारे शिकारियों वास्ते असना पैगाम और लान है। मंगला डैम ने अंदर अगर किसी शिकारी की किसी किस्म का मसला बढ़ना है, वाह असाना नंबर हर बंदे को है। वाह। राती 2 बजे भी हाजिर है, दिन के 2 बजे भी हाजिर है। वाह ठेकेदार नाल मामला है, मकामी लोग नाल है, या किसी चीज़ की जरूरत है पॉइंट पर इंशाल्लाह अगे भी चले हाँ तो नैक्सट भी चल सा उन्होंने। पर सरेआम मेरा ऐलान है जी सब शिकारियों वास्ते, माशाअल्लाह, पर शिकारी लीगल होना चाहिए, जायज़ हद तक। लाइसेंस याफ्ता होवे। लाइसेंस मौके पर उसकी मिलना होता है, हाँ, मौके पर ही। हाँ, हाँ। ठीक है जी, वो मैं पहले अर्ज की है कि कुछ को पैसे आए ठीक है नहीं, इतना तक जो मौजूदा इसलिए वाचर वो चले जाने पर चीज ठीक है, पैसे तक नहीं लैन लगे कि 2000 बड़े हैं उन्हें आया जी 500 रखो ना 500 रख लेना। हाँ बहुत अच्छा तावन कर लगे। महकमा फिशली असना मिरपर ना वो भी असन शिकारियां नहीं बहुत सपोर्ट कर लगे, यानी उत्थे किसी किस्म की कोई प्रॉब्लम परेशानी नहीं है, वो भी सकनी है अगर होवे तो जनाब बंदा हाजिर है और मेरी वाह। पूरे क्लब ने टीम हाजिर है। ਹੁਣ ਹਕੂਮਤ ਨੂੰ ਕੀ ਕਰਨਾ ਚਾਹੀਦਾ ਹੈ ਇਹ ਵੀ ਦੱਸੋ ਨਾ ਕਿ ਇਸ ਖੂਬਸੂਰਤ ਔਰ ਸਿਹਤਮੰਦ ਸਰਗਰਮੀ ਦੇ ਫਰੋਗ ਲਈ ਵਧਾਵੇ ਲਈ ਗਵਰਨਮੈਂਟ ਕੀ ਕਰੇ। पहला नंबर सौ गल की है कि नशे वाली साइड, हाँ। वो पंजाबी की कहावत है ना कि बाजरा राई क्या कणक नहीं कट्टो नोनी, ਆਇਆ इस तरह ਆਹਾ ते जे तरबियत अच्छी ना मिले, ਹਾਂ जिस तरह ना वालद हो सी बड़े घट फिर वो होने जेड़े अच्छी तरबियत मिलनी है। ਹਾਂ ਜੀ जे एक वालद या उसने घर ही 2 या 4 बंदे नशे पर लगे हुए तो मेरा ख्याल है सोच कोई 90% हो सी कि उसकी औलाद अगर अच्छी हो सी। ਹਾਂ ज़ाहिर हो जिस तरह बड़िया की तक सी वो गल हुई आई बाजरा राई का कणक नहीं कट्टो, ਆਇਆ वो फिर उस तरह ही हो सी। ਹਾਂ दूसरा नंबर रही गवर्नमेंट हुकूमत, असा शिकारियाँ असा एको चीज़ ना की मांग कर सा पाकिस्तान हुकूमत की चाहिए कि फिशली की इसकी स्पोर्ट ना दर्जा दिता जाए। ਵਾਹ ਵਾਹ इसलिए पूरी दुनिया पर सब तो ज़्यादा शौकीन और जो पैसा लग रहा है फिशिंग पर लग रहा है, ਵਾਹ पर गवर्नमेंट जी है इस साइड पर नहीं आने लगी। क्लब असा ने रजिस्टर जरूर करनी है, ਹਾਂ पर इसकी स्पोर्ट ना दर्जा नहीं देने लगी। ये असा रिक्वेस्ट करने हैं पाकिस्तान हुकूमत और आज़ाद कश्मीर हुकूमत है वाह। इसकी स्पोर्ट ना दर्जा देना चाहिए। माशाल्लाह वाह। बहुत अच्छे नामी ग्रामी जनरल कर्नल तक ये शौक करन लगे हुए। ਹਾਂ असा खुद मंगला डैम एक असा कोल पॉइंट है बरूटी जिथों मेन दरवाजे ना पानी निकलना है, ਹਾਂ उत्थे अस खुद शिकार करने अस कई जनरल साहब जनरल भी बैठे हैं और कर्नल भी बैठे हैं। ਵਾਹ ਵਾਹ अगर वो भी इस चीज़ की थोड़ा जा करन शौकीन हैं तो गवर्नमेंट की इस पर इसकी दर्जा स्पोर्ट्स ना देना चाहिए। वाह। ये असा शिकारियों नाल ज्यादती है, ये रिक्वेस्ट असा करने हैं आज़ाद हुकूमत और पाकिस्तान अगे ਵਾਹ कि इस बारे सोचा जाए।
ਸਾਹਿਬੋ ਇਹਨਾਂ ਦੋਸਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਤੋਂ ਬਾਅਦ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ